ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਹਰ ਵਰਨ ਜਾਤ, ਹਰ ਬਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾੜ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੀਤ ਨੀਤ ਬਨ ਤ੍ਰਿਣ ਕਹਿਤ। ਤੁਮੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਹੇ ਪ੍ਰਾਨਨਾਥ ਗੋਬਿੰਦਹ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣਹ, ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਣ ਜੋਗ ਦਇਆਲਹ, ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮੈ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ। ਕਰਹੁ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵਹੁ। ਨਾਨਕ ਕੀ ਬੇਨੰਤੀ ਪ੍ਰਭ ਕਹਿ, ਆਪਣਾ ਨਾਮ ਜਪਾਵਹੁ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ
ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਨਾਨਕ ਸੁਆਮੀ ਘਰ ਮਿਲੇ, ਹਉ ਗੁਰਮੁ ਨਾਵੋਗੀ। ਕਾਮ ਕਰੀ ਸਭ ਤਿਆਗ ਕੈ, ਹਉ ਸਰਣ ਪਰੋਗੀ। ਨਾਨਕ ਸੁਆਮੀ ਘਰ ਮਿਲੇ, ਹਉ ਗੁਰਮੁ ਨਾਵੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਦਿ ਸੰਗਤਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਹੁਣ ਇਸ ਪਾਵਨ ਅਸਥਾਨ ਤੇ ਨਿਤ ਦੀ ਮਰਜ਼ਾਦਾ ਅਨੁਸਾਰ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਭਾਵਨਾ ਪਿਆਰ ਸਹਿਤ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਰੂਪ ਸਖੀ ਦਾ ਅਲੰਕਾਰ ਬਣਾ ਕੇ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਦੋਂ ਜੀਵ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦਾ ਵੈਰਾਗ ਪੈਦਾ ਹੁੰਦਾ ਹੈ, ਭਾਵ ਕਿ ਹਿਰਦੇ ਅੰਦਰ ਕਾਣਾ ਪ੍ਰੇਮ ਜਾਗਦਾ ਹੈ, ਉਸ ਸਮੇਂ ਬੜੀ ਬੇਬਲਤਾ ਨਾਲ ਉਸ ਪਿਆਰੇ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ। ਵੈਰਾਗ ਤੋਂ ਭਾਵ ਕਿ ਜਗਤ ਦੀ ਉਪਰਾਮਤਾ, ਜਿੰਨੇ ਵੀ ਸੰਸਾਰ ਦੇ ਧਨ ਦੇ ਪਦਾਰਥਾਂ ਦੇ ਸੁੱਖ ਹਨ, ਪਰਿਵਾਰ ਦੇ ਸਖੀਆਂ ਸੰਬੰਧੀਆਂ ਦੇ ਸੁੱਖ ਨੇ, ਇਹਨਾਂ ਸਭ ਸੁੱਖਾਂ ਤੋਂ ਜਿਹੜਾ ਚਿੱਤ ਹੈ ਉਪਰਾਮ ਹੋ ਜਾਣਾ, ਭਾਵ ਕਿ ਤਿੰਨਾਂ ਲੋਕਾਂ ਦੇ ਸੁੱਖ ਤਿਆਗ ਕੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਸੁੱਖ ਸਰੂਪ ਦੀ ਮਨ ਵਿੱਚ ਹਰ ਸਮੇਂ ਤਾਂਘ ਬਣੀ ਰਹਿਣੀ, ਪਿਆਰੇ ਪਰਮਾਤਮਾ ਦੇ ਨਾਲ ਮਿਲਣ ਦੀ ਮਨ ਵਿੱਚ ਚਾਹਤ ਬਣੀ ਰਹਿਣੀ, ਇਸ ਨੂੰ ਵੈਰਾਗ ਆਖਿਆ ਜਾਂਦਾ ਹੈ। ਵੈਰਾਗ ਵੀ ਇੱਕ ਤਰ੍ਹਾਂ ਦਾ ਨਹੀਂ, ਸਾਧ ਸੰਗਤ ਕਈ ਤਰ੍ਹਾਂ ਦਾ ਵੈਰਾਗ ਵਿਦਵਾਨ ਜਨਾਂ ਨੇ ਕਥਨ ਕੀਤਾ ਹੈ, ਪਰ ਸੱਚਾ ਵੈਰਾਗੀ ਉਹ ਗਰੀਬ ਨਵਾਜ਼ ਹਜ਼ੂਰ ਨੇ ਗੁਰਬਾਣੀ ਰਾਹੀਂ ਦਰਸਾਇਆ।
ਜਿਸ ਦੇ ਹਿਰਦੇ ਅੰਦਰ ਕੇਵਲ ਪਿਆਰੇ ਪਰਮਾਤਮਾ ਦੇ ਨਾਲ ਮਿਲਣ ਦੀ ਹਰ ਸਮੇਂ ਤਾਂਘ ਬਣੀ ਰਹਿੰਦੀ ਹੈ। ਵੈਰਾਗ ਵਿੱਚ ਭੇਜ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦਾ ਹੈ। ਉਵੇਂ ਤਾਂ ਵਿਖਾਵੇ ਮਾਤਰ ਮਗਰਮੱਛ ਦੀ ਤਰ੍ਹਾਂ ਅੱਖਾਂ ਵਿੱਚੋਂ ਪਾਣੀ ਵਗਾਈ ਜਾਣਾ ਇਹ ਕੋਈ ਸੱਚਾ ਵੈਰਾਗ ਨਹੀਂ ਹੈ। ਛਲ ਧਾਰਨ ਕਰਕੇ ਜਗਤ ਦੇ ਲੋਕਾਂ ਨੂੰ ਗੁੰਮਰਾਹ ਕਰਨਾ। ਪਰ ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਉਚਾਰੇ ਹਨ, ਕੋਈ ਗਾਵੇ ਰਾਗੀ ਨਾਦੀ ਬੇਦੀ ਬਾਹੂ ਭਾਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿੰਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਉਹ ਕਰਨਹਾਰਾ ਪਰਮਾਤਮਾ ਅੰਤਰਜਾਮੀ ਹੈ। ਜਗਤ ਦੇ ਜੀਵਾਂ ਤੋਂ ਐਸਾ ਛਲ ਕਰਕੇ ਭਾਵੇਂ ਅੰਦਰ ਕਪਟ ਧਾਰਨ ਕਰਕੇ ਵਿਖਾਵੇ ਮਾਤਰ ਵੈਰਾਗੀ ਬਣ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਲਵੇਗਾ। ਪਰ ਉਹ ਕਰਤਾ ਸਭ ਕੁਝ ਜਾਣਦਾ, ਕਰਨਹਾਰਾ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਹਿਰਦਿਓਂ ਵੈਰਾਗੀ ਬਣਨਾ ਕੀਤਾ ਹੈ, ਜਗਤ ਦੇ ਸਭ ਗੁਣਾਂ ਤੋਂ ਸਭ ਸੁੱਖਾਂ ਤੋਂ ਉਹ ਉਪਰਾਮ ਹੋ ਗਏ ਨੇ। ਕੇਵਲ ਪਰਮਾਤਮਾ ਦੇ ਨਾਲ ਮਿਲਣ ਦੀ ਮਨ ਵਿੱਚ ਚਾਹਤ ਬਣੀ ਰਹਿੰਦੀ ਹੈ। ਐਸੇ ਜੀਵ ਰੂਪ ਜੋ ਸਖੀਆਂ ਹਨ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਰ ਸਮੇਂ ਚਿੰਤਨ ਕਰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਰੂਪਕ ਅਲੰਕਾਰ ਬਣ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਆਪ ਸਰਬੱਤ ਸੰਗਤ ਅਸੀਸ ਬਖਸ਼ੋ ਜੀ। ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਮਨ ਬੈਰਾਗੈ ਗੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਰੰਗ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1230 ਅੰਗ ਦੇ ਪਾਵਨ ਸ਼ਬਦ ਦੀ ਪ੍ਰਾਰੰਭਤਾ ਵਿੱਚ ਜੀਵ ਰੂਪ ਸਖੀ ਦੁਆਰਾ ਫਰਮਾਨ ਕਰ ਰਹੇ ਨੇ, ਮਨ ਵਿਰਾਗੈ ਗੀ। ਕਿ ਹੇ ਮਹਾਤਮਾ ਰੂਪ ਸਖੀਓ, ਜੋ ਮੇਰਾ ਮਨ ਹੈ ਵਿਰਾਗ ਦੇ ਵਿੱਚ ਆ ਗਿਆ ਹੈ। ਵਿਰਾਗ ਦੇ ਵਿੱਚ ਭਿੱਜ ਕੇ ਹੁਣ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਦੇ ਹਾਂ। ਕਿਉਂਕਿ ਜਿੰਨੀ ਦੇਰ ਤੱਕ ਜਗਤ ਦੇ ਸੁੱਖਾਂ ਤੋਂ ਧਨ ਪਦਾਰਥਾਂ ਤੋਂ ਮਨ ਉਪਰਾਮ ਨਹੀਂ ਹੁੰਦਾ, ਜਿੰਨੀ ਦੇਰ ਤੱਕ ਇਸ ਲਪਟੇ ਹੋਏ ਮਨ ਨੂੰ ਠੋਕਰ ਨਹੀਂ ਲੱਗਦੀ, ਉਨੀ ਦੇਰ ਤੱਕ ਕਦੇ ਪਰਮਾਤਮਾ ਨੂੰ ਹਿਰਦੇ ਹੋ ਕੇ ਮਨੁੱਖ ਯਾਦ ਨਹੀਂ ਕਰ ਸਕਦਾ। ਉਨੀ ਦੇਰ ਤੱਕ ਤਨ ਕਰਕੇ ਯਾਦ ਕੀਤਾ ਜਾਂਦਾ ਹੈ। ਕੇਵਲ ਵਿਖਾਵੇ ਮਾਤਰ ਅਸੀਂ ਯਾਦ ਕਰਦੇ ਹਾਂ। ਪਰ ਜਿਹੜੀ ਸਾਡੇ ਮਨ ਦੀ ਪਕੜ ਹੈ ਨਾ, ਕੇਵਲ ਸੰਸਾਰ ਦੇ ਧਨ ਪਦਾਰਥਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਨਾਲ ਇਹ ਹਰ ਸਮੇਂ ਵੱਜੀ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਖੋਜ ਦੀ ਦਰਸਾਰ। ਇਸੇ ਲਈ ਮੈਂ ਉਹ ਪਿਆਰੇ ਪਰਮਾਤਮਾ ਦੇ ਦਰਸਾਰ ਦਰਸ਼ਨਾਂ ਕਰਨ ਵਾਸਤੇ ਵਾਹਿਗੁਰੂ ਦੀ ਖੋਜ ਕਰਦੀ ਪਈ ਹਾਂ। ਹਰ ਸਮੇਂ ਕੇਵਲ ਹੁਣ ਇੱਕੋ ਹੀ ਮਨ ਵਿੱਚ ਚਾਹਤ ਹੈ ਪਿਆਰੇ ਦੇ ਨਾਲ ਮਿਲਣ ਦੀ। ਪਤਾ ਨਹੀਂ ਕਿੰਨੇ ਕੁ ਜਨਮ ਪਹਿਲਾਂ ਸੰਸਾਰ ਦੇ ਵਿੱਚ ਅਜਾਈ ਹੀ ਗਵਾਏ ਸਨ। ਹੁਣ ਵੀ ਜ਼ਿੰਦਗੀ ਦਾ ਵੱਡਾ ਪੱਖ ਜਿਹੜਾ ਸੀ ਅਜਾਈ ਹੀ ਚਲਿਆ ਗਿਆ। ਪਰ ਹੁਣ ਜਦੋਂ ਮਨ ਉਪਰਾਮ ਹੋ ਗਿਆ, ਇਹ ਮਨ ਸੰਸਾਰ ਦੇ ਸਾਰੇ ਸੁੱਖਾਂ ਤੋਂ ਉੱਚਾ ਉੱਠ ਗਿਆ, ਤਿੰਨਾਂ ਗੁਣਾਂ ਤੋਂ ਵੀ ਅਤੀਤ ਹੋ ਗਿਆ। ਉਸ ਵਾਹਿਗੁਰੂ ਪਿਆਰੇ ਪਰਮਾਤਮਾ ਦੀ ਮੈਂ ਖੋਜ ਕਰਦੀ ਹਾਂ। ਹਰ ਸਮੇਂ ਗੁਰੂ ਸ਼ਬਦ ਦੇ ਵਿਚਾਰ ਦੁਆਰਾ ਮੈਂ ਖੋਜ ਕਰਦੀ ਹਾਂ। ਕਿਉਂਕਿ ਹਜ਼ੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਜਿਵੇਂ ਸਾਧ ਸੰਗਤ ਕੋਈ ਵੀ
ਦੁਨੀਆ ਦਾ ਕੋਈ ਪਦਾਰਥ ਹੈ ਵਡਮੁੱਲਾ ਅਮੋਲਕ ਪਦਾਰਥ ਨਾ ਮਿਲਦਾ ਹੋਵੇ ਤਾਂ ਉਹਦੀ ਖੋਜ ਕੀਤੀ ਜਾਂਦੀ ਹੈ। ਜਿਸ ਮਨੁੱਖ ਦੇ ਮਨ ਵਿੱਚ ਚਾਹਤ ਹੋਵੇ ਆਖਰਕਾਰ ਉਸ ਨੂੰ ਪਾ ਹੀ ਲੈਣਾ ਕਰਦਾ ਹੈ। ਮਨ ਵਿੱਚ ਇੱਛਾ ਹੋਵੇ, ਬੜੀ ਤੀਬਰ ਇੱਛਾ, ਐਸੀ ਤਾਂਘ ਹੋਵੇ ਕਿ ਉਹ ਮੈਂ ਪਦਾਰਥ ਦੀ ਪ੍ਰਾਪਤੀ ਕਰਨੀ ਹੈ, ਹਰ ਸਮੇਂ ਯਤਨਸ਼ੀਲ ਰਹਿੰਦਾ ਕਿ ਮੈਂ ਇਸ ਪਦਾਰਥ ਨੂੰ ਪਾ ਕਰਕੇ ਹੀ ਰਹਾਂਗਾ। ਉਨੀ ਦੇਰ ਤੱਕ ਮੇਰੇ ਮਨ ਦੀ ਇੱਛਾ ਨਹੀਂ ਪੂਰੀ ਹੋਣੀ, ਨਾ ਹੀ ਮੇਰੇ ਮਨ ਨੂੰ ਸਕੂਨ ਮਿਲਦਾ। ਇਹ ਉਹ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਪ੍ਰਮਾਤਮਾ ਦੇ ਚਰਨਾਂ ਦਾ ਵਿਰਾਗ ਪੈਦਾ ਹੋ ਗਿਆ ਹੈ, ਭਾਵ ਕਿ ਪਰਮੇਸ਼ਰ ਦੇ ਚਰਨਾਂ ਨੂੰ ਹਰ ਸਮੇਂ ਯਾਦ ਕਰਨਾ ਕੀਤਾ ਹੈ। ਹਜ਼ੂਰ ਕਹਿੰਦੇ ਹੋ ਜੀਵ ਰੂਪ ਸਖੀ ਹਰ ਸਮੇਂ ਬੇਬਲ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੀ ਹੈ, ਕਿਉਂਕਿ ਸਾਧ ਸੰਗਤ ਜਿਹੜਾ ਕੋਈ ਖੋਜ ਕਰਦਾ ਪ੍ਰਾਪਤੀ ਵੀ ਉਸੇ ਜੀਵ ਨੂੰ ਹੁੰਦੀ ਹੈ। ਜਿਵੇਂ ਕੋਈ ਮਿਹਨਤ ਕਰਦਾ ਹੈ, ਸਾਧ ਸੰਗਤ ਬੱਚਾ ਕੋਈ ਸਕੂਲ ਦੇ ਵਿੱਚ ਜਾਂਦਾ, ਉਹ ਮਿਹਨਤ ਕਰਦਾ, ਬਾਰ-ਬਾਰ ਪ੍ਰੈਕਟਿਸ ਕਰਦਾ, ਅਭਿਆਸ ਕਰਦਾ ਹੈ ਪੜ੍ਹਨ ਦਾ, ਤਾਂ ਹੀ ਉਹ ਚੰਗਾ ਟੌਪ ਕਰਦਾ, ਕਿਸੇ ਚੰਗੀ ਪੋਜੀਸ਼ਨ ਦੀ ਪ੍ਰਾਪਤੀ ਕਰਦਾ ਹੈ। ਇਸੇ ਤਰ੍ਹਾਂ ਹਜ਼ੂਰ ਨੇ ਵਚਨ ਕੀਤਾ, ਜੋ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੀ ਖੋਜ ਕਰਦਾ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਵਾਹਿਗੁਰੂ ਦੇ ਸਰੂਪ ਰੂਪੀ ਪੋਜੀਸ਼ਨ ਦੀ ਉਸ ਗੁਰਮੁਖ ਪਿਆਰੇ ਨੂੰ ਪ੍ਰਾਪਤੀ ਹੋ ਜਾਂਦੀ ਹੈ। ਪਰ ਤਾਂ ਹੈ ਜੇ ਘਾਲਣਾ ਘਾਲਦਾ ਹੈ, ਜੇ ਅਭਿਆਸ ਕਰਦਾ ਹੈ, ਬਾਰ-ਬਾਰ ਪ੍ਰੈਕਟਿਸ ਕਰਦਾ ਹੈ, ਗੁਰੂ ਸ਼ਬਦ ਦੇ ਦੁਆਰਾ ਉਸ ਵਾਹਿਗੁਰੂ ਪਰਮਾਤਮਾ ਨੂੰ ਖੋਜਦਾ, ਉਸੇ ਨੂੰ ਹੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤਾ, ਮਨ ਬੈਰਾਗੈਗੀ ਖੋਜਦੀ ਦਰਸਾਰ। ਉਸ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਹਰ ਸਮੇਂ ਖੋਜਦੀ ਹਾਂ, ਕਿਉਂਕਿ ਹੁਣ ਜਗਤ ਤੋਂ ਮਨ ਉਪਰਾਮ ਹੋਇਆ ਹੈ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਸਾਧੂ ਸੰਤਨ ਸੇਵਕੈ। ਜੋ ਜਗਤ ਦੇ ਅੰਦਰ ਸਾਧੂ ਜਨ ਹਨ, ਜਿਨ੍ਹਾਂ ਦੇ ਮਨ ਸ਼ਾਂਤ ਹੋ ਗਿਆ ਹੈ, ਮਨ ਕਦੇ ਵੀ ਭਟਕਦਾ ਨਹੀਂ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਇੰਦਰੀਆਂ ਨੂੰ ਸਾਧ ਕਰਕੇ ਰੱਖਿਆ ਹੋਇਆ, ਐਸੇ ਸਾਧੂ ਜਨਾਂ ਦੀ ਸੰਗਤ ਕਰਕੇ ਫਿਰ ਉਹਨਾਂ ਦੀ ਸੇਵਾ ਕਰਨੀ ਹੈ। ਭਾਵ ਮਨ ਦੇ ਵਿੱਚ ਨਿਮਰਤਾ ਲਿਆਉਣ ਦੇ ਵਾਸਤੇ ਸਾਧ ਸੰਗਤ ਸੇਵਾ ਬਹੁਤ ਜ਼ਰੂਰੀ ਹੈ। ਤਾਂ ਹੀ ਬੰਦਗੀ ਕਰਨ ਵਾਲੇ ਸਤਿਪੁਰਸ਼ ਸੇਵਾ ਤੇ ਸਿਮਰਨ ਕਰਵਾਉਂਦੇ। ਸੇਵਾ ਦੇ ਨਾਲ ਮਨ ਦੀ ਨਿਮਰਤਾ ਬਣਦੀ ਹੈ, ਤੇ ਨਿਮਰਤਾ ਦੇ ਰਾਹੀਂ ਹੀ ਫਿਰ ਸਾਧ ਸੰਗਤ ਮਨ ਜਿਹੜਾ ਹਿਰਦਾ ਫਿਰ ਸਾਫ਼ ਹੁੰਦਾ। ਨਿਮਰਤਾਵਾਨ ਹੋ ਕੇ, ਹੰਕਾਰ ਤੋਂ ਰਹਿਤ ਹੋ ਕੇ ਜਦੋਂ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ, ਫਿਰ ਮਨ ਦੀ ਜਿਹੜੀ ਹੈ ਨਾ ਸਵੱਛਤਾ ਹੋ ਜਾਂਦੀ, ਫਿਰ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ। ਸ਼ੁੱਧ ਸੋਨੇ ਦੀ ਤਰ੍ਹਾਂ ਫਿਰ ਮਨ ਜਿਹੜਾ ਇਕਾਗਰਤਾ ਵਿੱਚ ਆਉਣ ਲੱਗ ਪੈਂਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਸਾਧੂ ਸੰਤਨ ਸੇਵਕੈ। ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਜੋ ਬੰਦਗੀ ਕਰਨ ਵਾਲੇ ਸਤਿਪੁਰਸ਼ ਹਨ, ਉਹਨਾਂ ਦੇ ਸੰਤ ਜਨਾਂ, ਬੰਦਗੀ ਕਰਨ ਵਾਲੇ ਸਾਧੂ ਜਨਾਂ ਦੇ ਚਰਨਾਂ ਦੀ ਸੇਵਾ ਕਰਕੇ ਪ੍ਰਿਯੋ ਨਾਮ ਪਤੀ ਦਾ ਹੈ, ਤੇ ਪਤੀ ਪਰਮਾਤਮਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਿਰਦੇ ਵਿੱਚ ਧਿਆਇਆ ਹੈ। ਤਾਂ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਾਰਨ ਕੀਤਾ ਹੈ। ਜੇ ਪਹਿਲਾਂ ਸੇਵਾ ਕੀਤੀ ਹੈ, ਸੇਵਾ ਕਰਕੇ ਹਿਰਦੇ ਅੰਦਰ ਨਿਮਰਤਾ ਆਈ, ਨਿਮਰਤਾ ਕਰਕੇ ਹੰਕਾਰ ਆਪਣਾਤ ਸਭ ਮਿਟ ਗਿਆ, ਤਾਂ ਉਸ ਪਿਆਰੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਰਾਹੀਂ ਯਾਦ ਕੀਤਾ। ਹਿਰਦੇ ਹੋ ਕੇ ਵਿਰਾਗ ਵਿੱਚ ਭਿੱਜ ਕੇ ਪ੍ਰੇਮ ਦੇ ਨਾਲ ਪਰਮਾਤਮਾ ਦੀ ਭਗਤੀ ਕੀਤੀ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਵਚਨ ਕੀਤਾ ਹੈ, ਆਪ ਗਵਾਈਐ ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ। ਆਪਾ ਭਾਵ ਅਭਾਵ ਕਰਨੀ ਕਰਕੇ ਹੀ ਉਹ ਪਿਆਰੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਨਿਮਰਤਾਵਾਨ ਹੋ ਕੇ ਸੇਵਾ ਕਰਕੇ ਤਾਂ ਹੀ ਵਾਹਿਗੁਰੂ ਨੂੰ ਹਿਰਦੇ ਹੋ ਕੇ ਧਿਆਇਆ ਹੈ। ਆਨੰਦ ਰੂਪੀ ਪੇਖ ਕੈ। ਜੋ ਆਨੰਦ ਸਰੂਪ ਪਰਮਾਤਮਾ ਦਾ ਇੱਕ ਰਸ ਅਡੋਰ ਵਾਹਿਗੁਰੂ ਜੀ ਦਾ ਸਰੂਪ ਹੈ, ਉਸ ਪਿਆਰੇ ਪਰਮਾਤਮਾ ਦੇ ਦੀਦਾਰ ਕਰਕੇ ਮਹਿਲ ਪਾਵੋਗੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀਵ ਰੂਪ ਸਖੀ ਦੁਆਰਾ ਫਰਮਾਨ ਕਰ ਰਹੇ ਨੇ, ਉਸ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਸਰੂਪ ਰੂਪੀ ਮਹਿਲ ਨੂੰ ਪਾਉਣਾ ਕੀਤਾ ਹੈ।
ਜੋ ਇੱਕ ਰਾਸ ਸਦਾ ਹੀ ਆਨੰਦ ਦੇ ਸਹਿਤ ਰਹਿਣ ਵਾਲਾ, ਕਦੇ ਵੀ ਡਾਵਾਂ ਡੋਲ ਹੌਲੋਂ ਵਾਲਾ ਪਰਮੇਸ਼ਰ ਦਾ ਸਰੂਪ ਨਹੀਂ ਹੈ। ਨਾ ਕਦੇ ਘਟਦਾ ਹੈ ਤੇ ਨਾ ਕਦੇ ਵਧਣ ਵਾਲਾ ਹੈ। ਇਕਸਾਰ ਪਰਮਾਤਮਾ ਦਾ ਸਰੂਪ ਹੈ। ਨਾ ਉਹ ਵਧੈ ਨਾ ਘਟਦਾ ਜਾਏ, ਅਕੁਲ ਨਿਰੰਜਨ ਏਕੈ ਭਾਏ। ਐਸਾ ਵਾਹਿਗੁਰੂ ਜੀ ਦਾ ਵੱਡਾ ਤੇ ਸਭ ਤੋਂ ਸ਼੍ਰੋਮਣੀ ਪਰਮਾਤਮਾ ਦਾ ਸਰੂਪ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਹਉ ਮਹਿਲ ਪਾਵੋਗੀ। ਜੀਵ ਰੂਪ ਸਖੀ ਬੇਨਤੀ ਕਰਕੇ ਦੱਸ ਰਹੀ ਹੈ ਮਹਾਤਮਾ ਰੂਪ ਸਖੀਆਂ ਦੇ ਕੋਲ। ਕਹਿਣ ਲੱਗੇ ਕਿ ਉਸ ਆਨੰਦ ਸਰੂਪ ਵਾਹਿਗੁਰੂ ਨੂੰ ਜਦੋਂ ਹਿਰਦੇ ਹੋ ਕੇ ਧਿਆਇਆ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋਏ। ਇੱਕ ਰਾਸ ਪਿਆਰੇ ਪਰਮਾਤਮਾ ਦੇ ਦੀਦਾਰ ਕਰਕੇ ਵਾਹਿਗੁਰੂ ਦੇ ਸਰੂਪ ਰੂਪੀ ਮਹਿਲ ਨੂੰ ਪਾਇਆ ਹੈ। ਕਾਮ ਕਰੀ ਸਭ ਤਿਆਗ ਕੈ, ਤੇ ਜਗਤ ਦੇ ਅੰਦਰ ਸੰਸਾਰ ਦੀਆਂ ਜਿਤਨੀਆਂ ਵੀ ਕਾਮਨਾਵਾਂ ਸਨ, ਉਹ ਸਭ ਤਿਆਗ ਦਿੱਤੀਆਂ। ਜਿਨ੍ਹਾਂ ਕਾਮਨਾਵਾਂ ਕਰਕੇ ਬਾਰ-ਬਾਰ ਜਿਹੜੀ ਅੰਦਰ ਦੀ ਜੋ ਸਾਡੀ ਬੁੱਧੀ ਸੀ, ਬਾਰ-ਬਾਰ ਕੇਵਲ ਸੰਸਾਰ ਦੇ ਵਿੱਚ ਖਚਿਤ ਹੋ ਕਰਕੇ ਰਹਿੰਦੀ ਸੀ। ਸੁਰਤ ਜਿਹੜੀ ਸੀ ਕੇਵਲ ਜਗਤ ਦੇ ਧਨ ਦੇ ਵਿੱਚ, ਪਦਾਰਥਾਂ, ਪਰਿਵਾਰ, ਸਖੀਆਂ, ਸੰਬੰਧੀਆਂ ਵਿੱਚ ਰਹਿੰਦੀ ਸੀ। ਐਸੀ ਜਿਹੜੀ ਕਾਮਨਾਵਾਂ ਸਨ ਸਭ ਤਿਆਗ ਦਿੱਤੀਆਂ। ਜਿਨ੍ਹਾਂ ਇੱਛਾਵਾਂ ਕਰਕੇ ਬਾਰ-ਬਾਰ ਕੇਵਲ ਸੰਸਾਰ ਦੇ ਧਨ ਪਦਾਰਥਾਂ ਦੀ ਪ੍ਰਾਪਤੀ ਤਾਂ ਹੋ ਜਾਂਦੀ ਸੀ, ਪਰ ਉਸ ਪਿਆਰੇ ਪਤੀ ਪਰਮੇਸ਼ਰ ਦੇ ਨਾਲ ਨਹੀਂ ਸੀ ਮਿਲਿਆ ਜਾਂਦਾ। ਜਿਨ੍ਹਾਂ ਕਾਮਨਾਵਾਂ ਕਰਕੇ ਜਗਤ ਦੇ ਸੁੱਖ ਤਾਂ ਬਹੁਤ ਸਾਰੇ ਪ੍ਰਾਪਤ ਹੋ ਜਾਂਦੇ ਸਨ, ਪਰ ਵਾਹਿਗੁਰੂ ਦੇ ਸਰੂਪ ਦੀ ਨਹੀਂ ਸੀ ਪ੍ਰਾਪਤੀ ਹੁੰਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਾਮ ਕਰੀ ਸਭ ਤਿਆਗ ਕੈ। ਜਗਤ ਦੀਆਂ ਸਭ ਕਾਮਨਾਵਾਂ ਨੂੰ ਤਿਆਗ ਕਰਕੇ ਤੇ ਕਾਮ ਵਾਸ਼ਨਾਵਾਂ ਵੀ ਤਿਆਗ ਕਰਕੇ, ਮੰਦੀ ਵਾਸ਼ਨਾ ਨੂੰ ਤਿਆਗ ਕੇ, ਜਿਸ ਕਰਕੇ ਬਾਰ-ਬਾਰ 84 ਦੀ ਗੇੜੀ ਵਿੱਚ ਪੈਣਾ ਪੈਂਦਾ ਸੀ। ਇਹ ਵੀ ਸਭ ਕਾਮ ਕਰੀ। ਉਹ ਕੰਮ ਕਰਨੇ ਵੀ ਜਗਤ ਦੇ ਤਿਆਗ ਦਿੱਤੇ, ਜਿਨ੍ਹਾਂ ਕਰਕੇ ਕਲ ਕਲੇਸ਼ ਪੈਂਦੇ ਸਨ, ਜਿਨ੍ਹਾਂ ਕਰਕੇ ਬਾਰ-ਬਾਰ ਹਲਟ ਦੀਆਂ ਟਿੰਡਾਂ ਦੇ ਵਾਂਗ 84 ਦੀ ਗੇੜ ਵਿੱਚ ਪੈਣਾ ਪੈਂਦਾ ਸੀ। ਜਿਨ੍ਹਾਂ ਭੈੜੇ ਕਰਮਾਂ ਕਰਨੇ ਕਰਕੇ ਬਾਰ-ਬਾਰ ਸੰਸਾਰ ਸਮੁੰਦਰ ਦੇ ਵੀ ਜੰਮਣ ਮਰਨ ਰੂਪੀ ਗੋਤੇ ਖਾਣੇ ਕਹਿ ਪੈਂਦੇ ਸਨ। ਐਸੇ ਜਿਤਨੇ ਵੀ ਸੰਸਾਰ ਦੇ ਦੁਰਵਰਤੀ ਜਿਹੜੇ ਕੰਮ ਸਨ, ਭੈੜੇ ਕੋ ਕਰਮ ਸਨ, ਉਹ ਸਭ ਤਿਆਗ ਕਰਕੇ ਹਉ ਸ਼ਰਨ ਪਰੋਗੀ। ਹਉ ਜੀਵ ਰੂਪ ਸਖੀ ਬੇਨਤੀ ਕਰਦੀ ਹੈ, ਉਸ ਪਿਆਰੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈਣਾ ਕੀਤਾ ਹੈ। ਅਥਵਾ ਨਿਮਰਤਾਵਾਨ ਹੋ ਕੇ ਹੈ ਜੀਵ ਰੂਪ ਸਖੀ, ਜਗਿਆਸੂ ਰੂਪ ਸਖੀ ਤੂੰ ਭਾਵਨਾ ਤੇ ਪ੍ਰੇਮ ਧਾਰਨ ਕਰਕੇ ਉਸ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈਣਾ ਕਰ। ਨਾਨਕ ਸੁਆਮੀ ਦਰ ਮਿਲੇ, ਜਿਸ ਕਰਕੇ ਸੁਆਮੀ ਮਾਲਕ ਜੋ ਪਤੀ ਪਰਮਾਤਮਾ ਹਨ, ਉਹ ਸਾਨੂੰ ਗਲ ਲੱਗ ਕਰਕੇ ਘੁੱਟ ਕਰਕੇ ਮਿਲੇ ਹੈ। ਨਿਮਰਤਾਵਾਨ ਹੋ ਕੇ ਜਦੋਂ ਉਸ ਪਿਆਰੇ ਪਰਮਾਤਮਾ ਦੀ ਸ਼ਰਨ ਧਾਰਨ ਕਰ ਲਈ, ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਪਹੁੰਚੇ ਹਾਂ। ਪਰ ਇਹ ਸਾਰੀ ਦਾਤ ਤਾਂ ਮਿਲੀ ਹੈ ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਕਿਉਂਕਿ ਵਿਛੜਿਆ ਹੋਇਆਂ ਨੂੰ ਮਿਲਾਉਣ ਵਾਲੇ ਕੇਵਲ ਪੂਰੇ ਸਤਿਗੁਰੂ ਜੀ ਹਨ। ਹਜ਼ੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਐਸੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵਨ ਨੂੰ ਵਿਛੜਿਆ ਹੋਇਆ ਉਸ ਪਿਆਰੇ ਪਰਮਾਤਮਾ ਦੇ ਨਾਲ ਮਿਲਾਉਣ ਵਾਲੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਜੁਗਿਆਸੂ ਰੂਪ ਸਖੀ ਦੁਆਰਾ ਵਚਨ ਕਰ ਰਹੇ ਨੇ, ਹਉ ਗੁਰਮ ਨਾ ਬਉਗੀ। ਪਿਆਰੇ ਪਰਮਾਤਮਾ ਨੇ ਘੁੱਟ ਕਰਕੇ ਸਾਨੂੰ ਗੜੇ ਲਾ ਕੇ ਮਿਲਣਾ ਕੀਤਾ ਹੈ। ਇਸ ਲਈ ਪੂਰੇ ਸਤਿਗੁਰਾਂ ਨੂੰ ਮੈਂ ਮਨਾਉਂਦੀ ਹਾਂ, ਬਾਰ-ਬਾਰ ਸਤਿਗੁਰਾਂ ਨੂੰ ਯਾਦ ਕਰਦੇ ਹਾਂ, ਬਾਰ-ਬਾਰ ਸਤਿਗੁਰੂ ਜੀ ਦਾ ਧੰਨਵਾਦ, ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹਾਂ, ਜਿਨ੍ਹਾਂ ਸਤਿਗੁਰਾਂ ਦੀ ਮਿਹਰ ਸਦਕਾ ਉਸ ਪਿਆਰੇ ਪਰਮੇਸ਼ਰ ਦੇ ਨਾਲ ਮਿਲਣਾ ਕੀਤਾ ਹੈ। ਸਾਰਗ ਮਹੱਲਾ ਪੰਜਵਾ, ਐਸੀ ਹੋਏ ਪਰੀ। ਜਿਸ ਜੀਵ ਦੇ ਅੰਦਰ ਉਸ ਪਿਆਰੇ ਪਰਮਾਤਮਾ ਦੀ ਸੱਚੀ ਪ੍ਰੀਤ ਪੈਦਾ ਹੋਈ ਹੈ, ਹਜ਼ੂਰ ਕਹਿੰਦੇ ਕੇਵਲ ਉਹ ਪਰਮਾਤਮਾ ਹੀ ਜਾਣਦਾ ਹੈ ਕਿ ਪਰਮੇਸ਼ਰ ਦੇ ਨਾਲ ਵਿਛੜਨੇ ਕਰਕੇ ਕਿੰਨੀ ਜ਼ਿਆਦਾ ਜਗਤ ਦੇ ਅੰਦਰ ਬਿਹਬਲਤਾ ਬਣੀ ਹੋਈ ਹੈ ਪਿਆਰੇ ਦੇ ਨਾਲ ਮਿਲਣ ਦੀ। ਜਿਵੇਂ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ, ਮੱਛੀ ਨੂੰ ਪਤਾ ਹੁੰਦਾ ਉਹਦੀ ਕੀ ਹਾਲਤ ਹੁੰਦੀ ਹੈ। ਸਾਧ ਸੰਗਤ,
ਇਵੇਂ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਸੱਚਾ ਪਿਆਰ ਵਾਹਿਗੁਰੂ ਨੇ ਪੈਦਾ ਕੀਤਾ ਹੈ। ਪਰਮੇਸ਼ਰ ਦਾ ਪਿਆਰ ਜਾਗਣੇ ਕਰਕੇ ਹਰ ਸਮੇਂ ਉਹ ਵਾਹਿਗੁਰੂ ਦੇ ਨਾਲ ਮਿਲਣ ਵਾਸਤੇ ਬਾਰ-ਬਾਰ ਤੜਫਦੇ ਹਨ। ਬਾਰ-ਬਾਰ ਪੀਊ ਕਰਕੇ ਉਹ ਪਿਆਰੇ ਪਰਮਾਤਮਾ ਨੂੰ ਬੇਹੇ ਦੀ ਤਰ੍ਹਾਂ ਯਾਦ ਕਰਦੇ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਨੇ ਪ੍ਰੇਮ ਪੈਦਾ ਕਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਵਚਨ ਕਰ ਰਹੇ ਨੇ, ਐਸੀ ਹੋਏ ਪਰੀ ਇਸ ਢੰਗ ਦੇ ਨਾਲ ਸਾਡੇ ਪ੍ਰਤੀ ਹੋਈ ਹੈ, ਭਾਵ ਸਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਪਿਆਰ ਪੈਦਾ ਹੋਇਆ ਹੈ। ਜਾਣ ਤੇ ਦਇਆਲ ਕੇਵਲ ਦਇਆ ਦੇ ਕਰ ਪਰਮਾਤਮਾ ਹੀ ਜਾਣਦੇ ਹਨ ਕਿ ਉਸ ਸਤਿਗੁਰਾਂ ਤੋਂ ਬਿਨਾ ਸੰਸਾਰ ਦੇ ਅੰਦਰ ਕਿਵੇਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਬਿਨਾ ਸਾਡਾ ਹੁੰਦਾ ਹੈ। ਜਗਤ ਅੰਦਰ ਜੀਵਨ ਸਾਡਾ ਕਿਹੜੇ ਢੰਗ ਦੇ ਨਾਲ ਬਤੀਤ ਹੋ ਰਿਹਾ ਹੈ। ਉਸ ਪਿਆਰੇ ਪਰਮੇਸ਼ਰ ਤੋਂ ਬਿਨਾ, ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾ ਜਿਹੜੀ ਸੰਸਾਰ ਦੀ ਜਗਤ ਦੀ ਬਾਰ-ਬਾਰ ਭਟਕਣਾ ਲੱਗੀ ਹੋਈ ਹੈ, ਇਹ ਕੇਵਲ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਦਾ ਪਿਆਰ ਜਾਣਦਾ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਮਾਤਰ ਪਿਤਰ ਤਿਆਗ ਕੇ ਜਗਤ ਦੇ ਅੰਦਰ ਸਾਰੇ ਮਾਤਾ ਤੇ ਪਿਤਰ ਪਿਤਾ, ਮਾਤਰ ਪਿਤਰ ਭਾਵ ਮਾਤਾ ਪਿਤਾ, ਇਹ ਸਭਨਾਂ ਦਾ ਪਿਆਰ ਝੂਠਾ ਜਾਣ ਕਰਕੇ ਕਿ ਕੇਵਲ ਸਵਾਰਥ ਦੇ ਲਈ ਹੀ ਜਗਤ ਦਾ ਇਹ ਝੂਠਾ ਪਿਆਰ ਹੈ। ਮਨ ਸੰਤਨ ਪਾਹੇ ਵੇਚ ਆਇਓ, ਇਹ ਜਿਹੜਾ ਮਨ ਹੈ ਇਹਨੂੰ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਚਰਨਾਂ ਦੇ ਵਿੱਚ ਵੇਚ ਦਿੱਤਾ ਹੈ, ਭਾਵ ਅਰਪਣ ਕਰ ਦਿੱਤਾ ਹੈ। ਇਸ ਮਨ ਨੂੰ ਜਗਤ ਨੂੰ ਝੂਠਾ ਜਾਣ ਕਰਕੇ ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚ ਮਿਲਿਆ ਹੈ। ਜਾਤ ਜਨਮ ਕੁਲ ਖੋਈਐ, ਜਿਸ ਜਾਤੀ ਦਾ ਬਾਰ-ਬਾਰ ਹੰਕਾਰ ਕਰਦੇ ਸਾਂ, ਕੁਲ ਦਾ ਬਾਰ-ਬਾਰ ਮਨ ਵਿੱਚ ਗੁਮਾਨ ਆਉਂਦਾ ਸੀ ਔਰ ਕਿ ਉੱਚੀ ਕੁਲ ਦੇ ਵਿੱਚ ਮੇਰਾ ਜਨਮ ਹੋਇਆ ਜਾਂ ਫਿਰ ਮੇਰੇ ਉੱਚੀ ਜਾਤੀ ਹੈ, ਜਾਂ ਮੇਰਾ ਵਰਣ ਉੱਚਾ ਹੈ, ਬ੍ਰਾਹਮਣ ਖੱਤਰੀ ਸ਼ੂਦਰ ਵੈਸ, ਇਹ ਸਭ ਜਿਤਨੇ ਵੀ ਸੰਸਾਰ ਦੇ ਵਰਣ ਹਨ, ਜਾਤਾਂ ਪਾਤਾਂ ਨੇ, ਇਹ ਸਭ ਕੁਝ ਖੋਹ ਕਰਕੇ ਤਿਆਗ ਕਰਕੇ ਹਉ ਗਾਵੋ ਹਰਿ ਹਰੀ, ਕੇਵਲ ਹਰਿਆ ਪਰਿਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਗਾਉਂਦੇ ਹਾਂ। ਲੋਕ ਕੁਟੰਬ ਤੇ ਟੂਟੀਐ, ਇਹੋ ਅਕਾਲ ਪੁਰਖ ਪਰਮਾਤਮਾ ਨੂੰ ਗਾਉਣੇ ਕਰਕੇ ਜਗਤ ਦੇ ਲੋਕਾਂ ਦਾ ਤੇ ਕੁਟੰਬ ਪਰਿਵਾਰ ਦਾ ਜਿਤਨਾ ਵੀ ਮੋਹ ਸੀ ਸਾਰਾ ਟੁੱਟ ਜਾਣਾ ਕੀਤਾ। ਆਪ ਕਿਰਤ ਕਿਰਤ ਕਰੀ, ਜਿਸ ਕਰਕੇ ਪਿਆਰੇ ਪਰਮਾਤਮਾ ਨੇ ਨਿਹਾਲ ਨਿਹਾਲ ਕਰ ਦਿੱਤਾ ਹੈ। ਕਿਰਤ ਇੱਕ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਨੂੰ ਯਾਦ ਕੀਤਾ ਹੈ, ਤਾਂ ਉਸ ਵਾਹਿਗੁਰੂ ਨੇ ਸਾਨੂੰ ਕਿਰਤ ਮੁਕਤ ਕਰ ਦਿੱਤਾ ਹੈ, ਜਗਤ ਦੇ ਬੰਧਨਾਂ ਤੋਂ ਬੰਦ ਖਲਾਸ ਕਰ ਦਿੱਤਾ ਹੈ। ਮਨ ਸਾਡਾ ਜੋ ਵਿਕਾਰਾਂ ਨੇ ਜਗੜਿਆ ਹੋਇਆ ਸੀ, ਇਸ ਨੂੰ ਸੁਤੰਤਰ ਕਰ ਦਿੱਤਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਇਆ ਦਾ ਘਰ ਹੈ। ਗੁਰ ਮੁਖੋ ਉਪਦੇਸਿਆ, ਇਹ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਨਾਨਕ ਸੇਵ ਏਕ ਹਰੀ, हे ਜੀਵ ਰੂਪ ਸਖੀ ਕੇਵਲ ਇੱਕ ਪਿਆਰੇ ਪਰਮਾਤਮਾ ਦੀ ਸੇਵਾ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਰੂਪ ਟਹਿਰ ਨੂੰ ਕਮਾਇਆ ਕਰ, ਕਿਉਂਕਿ ਇੱਕ ਹੀ ਅਕਾਲ ਪੁਰਖ ਪਰਮਾਤਮਾ ਹੈ, ਜਿਸ ਕਰਕੇ ਜਗਤ ਦਾ ਸਾਰਾ ਪਸਾਰਾ ਹੈ, ਜਗਤ ਦੀ ਪਰਵਰਿਸ਼ ਹੈ, ਜਗਤ ਦੀ ਲੈਤਾ ਹੈ, ਇੱਕ ਅਕਾਲ ਪੁਰਖ ਪਰਮਾਤਮਾ ਕਰਕੇ ਹੈ। ਇਸ ਲਈ ਉਸ ਵਾਹਿਗੁਰੂ ਦੀ ਜਿਹੜੀ ਭਗਤੀ ਰੂਪ ਸੇਵਾ ਕਰਨੀ ਸਭ ਤੋਂ ਸ਼੍ਰੋਮਣੀ ਹੈ। ਕੇਵਲ ਇੱਕ ਪਰਮਾਤਮਾ ਹੈ ਜੋ ਕਾਲ ਤੋਂ ਰਹਿਤ ਹਸਤੀ ਹੈ। ਇਸ ਲਈ ਜੇ ਸੇਵਾ ਕਰਨੀ ਹੈ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਨਾ ਕਰ। ਇਹ ਪੂਰੇ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਾਰਗ ਮਹੱਲਾ ਪੰਜਵਾ, ਲਾਲ ਲਾਲ ਮੋਹਨ ਗੋਪਾਲ ਤੂੰ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, हे ਅਕਾਲ ਪੁਰਖ ਪਰਮਾਤਮਾ, ਜਗਤ ਦੇ ਅੰਦਰ ਜਿੰਨੇ ਵੀ ਲਾਲ ਹਨ, ਅਮੋਲਕ ਲਾਲ ਹੈ, ਉਹਨਾਂ ਲਾਲਾਂ ਦੇ ਵਿੱਚੋਂ ਪਰਮਾਤਮਾ ਤੋਂ ਬੇਕੀਮਤਾ ਲਾਲ ਹੈ। हे ਵਾਹਿਗੁਰੂ, ਤੇਰਾ ਸਰੂਪ ਅਮੋਲਕ ਹੈ। ਜਗਤ ਦੇ ਜਿਤਨੇ ਵੀ ਕੋਈ ਲਾਲ ਹਨ ਪਦਾਰਥ ਹੈ, ਇਹਨਾਂ ਦਾ ਮੁੱਲ ਪੈ ਸਕਦਾ ਹੈ, ਪਰ हे ਵਾਹਿਗੁਰੂ, ਤੇਰੇ ਸਰੂਪ ਰੂਪੀ ਲਾਲ ਦਾ ਕਦੇ ਕੋਈ ਮੁੱਲ ਨਹੀਂ ਦੇ ਸਕਦਾ। ਨਾ ਆਪਣੇ ਬਲ ਦੇ ਦੁਆਰਾ,
ਨਾ ਕੋਈ ਮੁੱਲ ਦੇ ਕਰਕੇ ਪ੍ਰਮਾਤਮਾ ਉਹਦੀ ਪ੍ਰਾਪਤੀ ਕਰ ਸਕਦਾ ਹੈ। ਤੇ ਲਾਲ ਨਾਮ ਪਿਆਰੇ ਦਾ ਵੀ ਹੈ। ਜਗਤ ਦੇ ਅੰਦਰ ਸਭ ਸਰੂਪਾਂ ਦੇ ਪਿਆਰਿਆਂ ਵਿੱਚੋਂ ਵੀ ਪ੍ਰਮਾਤਮਾ ਤੂੰ ਪਿਆਰਾ ਹੈ। ਮੋਹਨ ਮਦਨ ਮੋਹ ਲੈਣ ਵਾਲਾ ਗੋਪਾਲ, ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਤੂੰ ਹੈ। ਕੀਟ ਹਸਤ ਪਾਖਾਨ ਜੰਤ, ਜਗਤ ਦੇ ਅੰਦਰ ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਵੀ ਛੋਟੇ ਤੋਂ ਵੱਡੇ ਆਕਾਰ ਦੇ ਬਣਾਏ ਹੋਏ ਜੀਵ ਜੰਤੂ ਹਨ। ਕੀਟ ਹਸ ਪਾਖਾਨ ਜੰਤ, ਪਾਖਾਨ ਨਾਮ ਪੱਥਰ ਦਾ ਹੈ। ਪੱਥਰਾਂ ਵਿੱਚ ਵੀ ਜਿਹੜੇ ਜੀਵ ਜੰਤੂ ਪੈਦਾ ਕੀਤੇ ਹੋਏ ਹੈ ਛੋਟੇ ਛੋਟੇ ਆਕਾਰਾਂ ਦੇ। ਹੇ ਪ੍ਰਮਾਤਮਾ, ਕੀੜੀ ਤੋਂ ਲੈ ਕੇ ਹਾਥੀ ਤੱਕ ਅਤੇ ਜਿਹੜੇ ਪੱਥਰਾਂ ਦੇ ਵਿੱਚ ਵੀ ਵਾਹਿਗੁਰੂ ਜੀਵ ਪੈਦਾ ਕੀਤੇ ਹਨ। ਸਰਬ ਮੈਂ ਪ੍ਰਤਪਾਲ ਤੂੰ, ਸਰਬ ਮੈਂ ਸਰਬੱਗ ਜੀਵਾਂ ਦੇ ਅੰਦਰ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ ਅਤੇ ਸਰਬੱਗ ਜੀਵਾਂ ਦੀ ਪ੍ਰਤਪਾਲ ਤੋਂ ਪਾਲਣਾ ਵੀ ਪਰਮੇਸ਼ਰ ਤੂੰ ਆਪ ਕਰਨ ਵਾਲਾ ਹੈ। ਵਿਸ਼ੇਸ਼ ਕਰਕੇ ਸਭ ਜੀਵਾਂ ਦਾ ਫਿਕਰ ਰੱਖਦਾ ਹੈ ਅਤੇ ਸਭ ਜੀਵਾਂ ਨੂੰ ਖਾਣ ਪਹਿਨਣ ਵਾਸਤੇ ਦਾਤਾਂ ਦਿੰਦਾ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਕੀਤਾ ਹੈ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਜ ਜੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਹੀ। ਭਗਤ ਧੰਨਾ ਜੀ ਨੇ ਬਚਨ ਕੀਤਾ ਨਿਸ਼ਚੇ ਕਰਕੇ, ਕਹਿੰਦੇ ਇਹ ਪ੍ਰਾਣਾ ਤਾਰੇ ਜੀਵ, ਤੂੰ ਐਵੇਂ ਮਨ ਵਿੱਚ ਡਰਦਾ ਰਹਿੰਦਾ ਹੈ, ਮੇਰੇ ਪਰਿਵਾਰ ਦਾ ਕਿਵੇਂ ਸਰੇਗਾ, ਕਿਵੇਂ ਗੁਜ਼ਾਰਾ ਹੋਵੇਗਾ। ਦੇਖ ਪਾਖਣ ਕੀਟ ਗੁਪਤ ਹੋਏ ਰਹਿਤਾ, ਪੱਥਰ ਦੇ ਵਿੱਚ ਗੁਪਤ ਰੂਪ ਦੇ ਵਿੱਚ ਪ੍ਰਮਾਤਮਾ ਨੇ ਜੰਤੂ ਨੂੰ ਛੋਟੇ ਆਕਾਰ ਦੇ ਕੀੜੇ ਨੂੰ ਪੈਦਾ ਕੀਤਾ ਹੈ। ਉੱਥੇ ਨਾ ਲੰਘਣ ਦੇ ਵਾਸਤੇ ਵਿੱਚ ਰਸਤਾ ਹੈ, ਪਰ ਫਿਰ ਵੀ ਉੱਥੇ ਪ੍ਰਮਾਤਮਾ ਜੀਵਾਂ ਦੀ ਪਾਲਣਾ ਕਰਦਾ ਹੈ। ਤੇ ਪ੍ਰਾਣਾ ਤਾਰੇ ਜੀਵ, ਤੂੰ ਕਿਉਂ ਫਿਰ ਆਪਣੇ ਮਨ ਵਿੱਚ ਡਰ ਧਾਰਨ ਕਰਦਾ ਹੈ। ਸਤ ਸੰਗਤ, ਇਹ ਗਾਥਾ ਵੀ ਹੈ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਜਥੇਦਾਰ ਇੱਕ ਵਾਰ ਪੰਜਾਬ ਦੇ ਵਿੱਚ ਧਾਰੀਵਾਲ ਦੀ ਨਹਿਰ ਦੇ ਨੇੜਿਓਂ ਲੰਘ ਰਹੇ ਸਨ। ਉੱਥੇ ਕੁਝ ਮਜ਼ਦੂਰ ਪੱਥਰਾਂ ਨੂੰ ਚੀਰਦੇ ਪਏ ਨੇ। ਕੀ ਦੇਖਿਆ ਕਿ ਜਦੋਂ ਪੱਥਰ ਨੂੰ ਚੀਰਿਆ ਦੇ ਵਿੱਚੋਂ ਸ਼ੱਕਰਖੋਰ ਕੀੜਾ ਨਿਕਲਿਆ ਛੋਟੇ ਜਿਹੇ ਆਕਾਰ ਦਾ। ਉਹਨਾਂ ਨੇ ਬੜੇ ਵਿਸਮਾਦ ਹੋ ਕੇ ਮਹਾਂਪੁਰਸ਼ਾਂ ਨੂੰ ਦੱਸਿਆ, ਕਹਿਣ ਲੱਗੇ ਆ ਦੇਖੋ ਕਿਵੇਂ ਦਾ ਪ੍ਰਮਾਤਮਾ ਦਾ ਚਮਤਕਾਰ ਹੈ। ਨੇੜਿਓਂ ਲੰਘ ਰਹੇ ਸਨ, ਨੇੜੇ ਜਾ ਕੇ ਜਦੋਂ ਦੇਖਿਆ ਤੇ ਸਾਧ ਸੰਗਤ ਮਜ਼ਦੂਰਾਂ ਨੇ ਜਦੋਂ ਚਖਿਆ ਤਾਂ ਉਹਦੇ ਵਿੱਚ ਮਿਠਾਸ, ਸ਼ੱਕਰ ਦੀ ਮਿਠਾਸ ਆਈ, ਰਸ ਆਇਆ। ਫਿਰ ਉੱਥੇ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਮਹਾਂਪੁਰਸ਼ਾਂ ਨੇ ਇਹ ਵਚਨ ਸਿੱਧ ਕੀਤਾ ਕਿ ਗੁਰੂ ਕੀ ਬਾਣੀ ਕਦੇ ਸਿੰਘੋ ਝੂਠ ਨਹੀਂ ਬੋਲਦੀ। ਨਾਲ ਦੇ ਜਥੇ ਦੇ ਸਿੰਘਾਂ ਨੂੰ ਵਚਨ ਕਰਕੇ ਸੁਣਾਇਆ। ਜਿਵੇਂ ਸਤਿਗੁਰੂ ਜੀ ਦਾ ਸਿੰਘ ਗੂਜਰੀ ਰਾਗ ਵਿੱਚ ਵਚਨ ਪੜ੍ਹਦੇ ਹਨ, ਹਰ ਰੋਜ਼ ਰਹਿ ਰਾਜ ਸਾਹਿਬ ਪਾਵਨ ਬਾਣੀ ਦੇ ਅੰਦਰ, ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਉਹ ਪ੍ਰਮਾਤਮਾ ਤੇ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਰਿਜਕ ਦਿੰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹੇ ਅਕਾਲ ਪੁਰਖ ਵਾਹਿਗੁਰੂ, ਕੀਟ ਹਸਤ ਪਾਖਾਨ ਜੰਤ, ਸਰਬ ਮੈਂ ਪ੍ਰਤਪਾਲ ਤੂੰ। ਸਰਬੱਗ ਜੀਵਾਂ ਦੇ ਅੰਦਰ ਕੀੜੀ ਤੋਂ ਲੈ ਕੇ ਹਾਥੀ ਤੱਕ ਪੱਥਰਾਂ ਦੇ ਵਿੱਚ ਵੀ ਪੈਦਾ ਕੀਤੇ ਹੋਏ ਜੀਵ ਜੰਤੂਆਂ ਵਿੱਚ ਤੂੰ ਹੈ। ਤੇ ਪ੍ਰਮਾਤਮਾ ਨੂੰ ਦੀ ਪਰਵਰਿਸ਼ ਵੀ ਵਾਹਿਗੁਰੂ ਤੂੰ ਆਪ ਹੀ ਕਰਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਮਹਿ ਦੂਰ ਪੂਰ ਹਜ਼ੂਰ ਸੰਗੇ। ਹੇ ਪ੍ਰਮਾਤਮਾ, ਤੂੰ ਕਦੇ ਵੀ ਜਗਤ ਦੇ ਜੀਵਾਂ ਤੋਂ ਦੂਰ ਨਹੀਂ ਜਾਂਦਾ, ਪੂਰ ਪਰਿਪੂਰਵਕ ਹੋ ਰਿਹਾ ਹੈ ਅਤੇ ਸਦਾ ਹੀ ਜੀਵਾਂ ਦੇ ਆਤਮਾ ਰੂਪ ਹੋ ਕਰਕੇ ਅੰਗ ਸੰਗ ਰਹਿੰਦਾ ਹੈ। ਵੱਖਰੀ ਗੱਲ ਹੈ, ਮਤ ਤੇ ਭਰਮ ਤੇ ਹੰਕਾਰ ਰੂਪੀ ਪੜਦਾ ਪੈਣੇ ਕਰਕੇ ਦੂਰ ਰੱਬ ਸਾਨੂੰ ਭਾਸਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਤਮਾ ਰੂਪ ਹੋ ਕਰਕੇ ਸਦਾ ਹੀ ਸਾਡੇ ਅੰਗ ਸੰਗ ਹੈ। ਐਸਾ ਉਹ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੈ। ਸੁੰਦਰ ਰਸਾਲ ਤੂੰ, ਇਹ ਵਾਹਿਗੁਰੂ ਤੇਰਾ ਸੁੰਦਰ ਸਰੂਪ ਹੈ। ਚੇਤਨ ਸਤਾ ਹੋਣੇ ਕਰਕੇ ਜਗਤ ਦੇ ਜੀਵਾਂ ਅੰਦਰ ਇੱਕ ਰਸ ਸਤ ਚੇਤਨ ਆਨੰਦ ਸਰੂਪ ਹੋਣੇ ਕਰਕੇ ਪ੍ਰਮਾਤਮਾ ਤੂੰ ਸੁੰਦਰ ਹੈ। ਰਸਾਲ ਰਸ ਆਲ, ਆਲ ਨਾਮ ਘਰਾਂ ਦਾ ਹੈ, ਰਸਾਂ ਦੇ ਘਰ ਸਰੂਪ ਹੈ ਪ੍ਰਮਾਤਮਾ ਤੂੰ। ਜਿੰਨੇ ਵੀ ਜਗਤ ਦੇ ਰਸ ਹਨ, ਕੋਈ ਮਿੱਠੇ, ਕੋਈ ਲੂਣ ਵਾਲੇ ਇਤਿਆਦਿਕ, ਕਿਸੇ ਤਰ੍ਹਾਂ ਵੀ ਜਿਹੜੇ ਮਿਸ਼ਟਾਨ ਤੇ ਲਵਣ ਵਾਲੇ ਹੈ,
ਫਿਰ ਖੱਟ ਮਿੱਠੇ ਜਿੱਦਾਂ ਦੇ ਵੀ 36 ਪ੍ਰਕਾਰ ਦੇ 6 ਰਸ ਹਨ, ਉਹਨਾਂ ਤੋਂ ਅੱਗੇ 36 ਪ੍ਰਕਾਰ ਦੇ ਭੋਜਨ ਬਣਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਵਾਹਿਗੁਰੂ ਸਭ ਰਸਾਂ ਦਾ ਤੂੰ ਘਰ ਹੈ। ਮਹਿ ਵਰਨ ਵਰਨ ਮਹਿ ਕੁਲ ਹੈ ਕੁਲ। ਜਗਤ ਅੰਦਰ ਕਿਸੇ ਵੀ ਢੰਗ ਦੇ ਨਾਲ ਨਿਰਗੁਣ ਸਰੂਪ ਦੇ ਵਿੱਚ ਤੈਨੂੰ ਕੋਈ ਕਥਨ ਨਹੀਂ ਕਰ ਸਕਦਾ, ਨਾ ਹੀ ਕੋਈ ਕਰ ਸਕਿਆ ਸੀ, ਨਾ ਹੀ ਕੋਈ ਕਰ ਸਕਦਾ ਹੈ ਅਤੇ ਨਾ ਹੀ ਕੋਈ ਕਰ ਸਕੇਗਾ। ਕਿਵੇਂ ਕੋਈ ਕਥਨ ਕਰੇਗਾ? ਨਹਿ ਵਰਨ ਵਰਨ ਨਹਿ ਕੁਲ ਹੈ ਕੁਲ। ਜਿਵੇਂ ਜਗਤ ਦੇ ਅੰਦਰ 4 ਵਰਨ ਮੰਨੇ ਹਨ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇਹਨਾਂ ਚੌਹਾਂ ਵਰਨਾਂ ਦੇ ਵਿੱਚੋਂ ਵੀ ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਤੇਰਾ ਕੋਈ ਵਰਨ ਨਹੀਂ ਹੈ। ਜਗਤ ਅੰਦਰ ਕੋਈ ਕਿਸੇ ਕੁਲ ਦੇ ਵਿੱਚ ਜਨਮ ਲੈਂਦਾ ਹੈ, ਕੋਈ ਕਿਸੇ ਕੁਲ ਦੇ ਵਿੱਚ ਹੈ, ਪਰ ਪਰਮਾਤਮਾ ਨਿਰਗੁਣ ਸਰੂਪ ਦੇ ਵਿੱਚ ਆਪ ਦੀ ਵਿਸ਼ੇਸ਼ ਕਰਕੇ ਕੋਈ ਕੁਲ ਵੀ ਨਹੀਂ ਹੈ। ਮਹਾਰਾਜ ਕਿਵੇਂ ਆਪ ਜੀ ਨੂੰ ਕੋਈ ਕਥਨ ਕਰ ਲਵੇਗਾ? ਨਾਨਕ ਪ੍ਰਭ ਕਿਰਪਾਲ ਤੂੰ। ਹਾਂ, ਇਹ ਮਹਾਰਾਜ ਅਸੀਂ ਆਖ ਸਕਦੇ ਹਾਂ ਕਿ ਤੂੰ ਕਿਰਪਾ ਦਾ ਘਰ ਹੈ, ਸਰਬੱਗ ਜੀਵਾਂ ਤੇ ਕਿਰਪਾ ਕਰਨ ਵਾਲਾ ਹੈ, ਸਭ ਜੀਵਾਂ ਤੇ ਵਿਸ਼ੇਸ਼ ਕਰਕੇ ਬਖਸ਼ਿਸ਼ਾਂ ਕਰਨ ਵਾਲਾ ਹੈ। ਮਾਰਗ ਮਹੱਲਾ ਪੰਜਵਾ। ਕਰਤ ਕੇਲ ਬਿਖੈ ਮੇਲ। ਹੁਣ ਮਾਇਆ ਦੀ ਸਾਧ ਸੰਗਤ ਵਿਆਪਕਤਾ ਦਰਸਾ ਰਹੇ ਨੇ। ਜਿਸ ਮਾਇਆ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਆਪਣੇ ਸਦਾ ਸ਼ਕਤੀ ਦੇ ਕਰਕੇ ਜਗਤ ਵਿੱਚ ਰੰਗਾ ਰੰਗਾ ਰੂਪ ਹੋ ਕਰਕੇ ਪੈਦਾ ਕੀਤਾ ਹੈ। ਜਗਤ ਅੰਦਰ ਭਾਂਤ ਭਾਂਤ ਤਰ੍ਹਾਂ ਕਰਕੇ ਪਰਮੇਸ਼ਰ ਨੇ ਇਹਦੀ ਉਤਪਤੀ ਕੀਤੀ ਹੈ। ਉਸ ਮਾਇਆ ਦੀ ਪ੍ਰਬਲਤਾ ਦਰਸਾ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ, ਕਰਤ ਕੇਲ ਬਿਖੈ ਮੇਲ। ਜਗਤ ਦੇ ਜੀਵਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਬਚਨ ਕਰਦੇ ਨੇ, ਹੇ ਪ੍ਰਾਣ ਧਾਰੀ ਜੀਵ, ਜਿਹੜੀ ਮਾਇਆ ਬਾਰ-ਬਾਰ ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਕਰਕੇ ਕੇਲਾਂ ਕਰਦੀ ਹੈ। ਜਗਤ ਦੇ ਜੀਵਾਂ ਨੂੰ ਬਾਰ-ਬਾਰ ਕਿਸੇ ਨੂੰ ਮੋਹ ਰੂਪੀ ਠੱਗ ਬੂਟੀ ਸੁੰਘਾ ਦਿੰਦੀ ਹੈ, ਕਿਸੇ ਨੂੰ ਕਾਮ ਦੇ ਅਧੀਨ ਕਰ ਦਿੰਦੀ, ਕਿਸੇ ਨੂੰ ਕ੍ਰੋਧੀ ਬਣਾ ਦਿੰਦੀ, ਕਿਸੇ ਨੂੰ ਲੋਭੀ ਬਣਾ ਦਿੰਦੀ ਹੈ। ਭਾਵ ਇਹ ਜਿੰਨੇ ਵੀ ਵਿਕਾਰ ਹੈ ਨਾ, ਇਹ ਮਾਇਆ ਦੀ ਫੌਜ ਹੈ। ਕਦੇ ਕਿਸੇ ਨੂੰ ਕਿਸੇ ਢੰਗ ਦੇ ਨਾਲ ਆਪਣੇ ਅਧੀਨ ਕਰ ਲੈਣਾ, ਕਿਸੇ ਦੇ ਮਨ ਵਿੱਚ ਈਰਖਾ ਪੈਦਾ ਕਰ ਦੇਣੀ, ਕਿਸੇ ਨੂੰ ਦੁਬਿਧਾ ਦੇ ਸ਼ਿਕਾਰ ਬਣਾ ਦੇਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਕਈ ਤਰ੍ਹਾਂ ਕਰਕੇ ਕਰਤ ਕੇਲ ਬਿਖੈ ਮੇਲ। ਬਿਖ ਨਾਮ ਜ਼ਹਿਰ ਦਾ ਹੈ। ਹੇ ਪ੍ਰਾਣਾ ਧਾਰੀ ਜੀਵ, ਤੂੰ ਕਈ ਤਰ੍ਹਾਂ ਕਰਕੇ ਕੌਤਕ ਕਰਦਾ ਫਿਰਦਾ ਹੈ। ਜ਼ਹਿਰ ਦੀ ਤਰ੍ਹਾਂ ਵਿਕਾਰਾਂ ਦੇ ਨਾਲ ਤੂੰ ਮੇਲ ਆਪਣਾ ਪਿਆਰ ਬਣਾਇਆ ਹੈ। ਚੰਦਰ ਸੂਰ ਮੋਹੇ। ਤੇ ਜਿਸ ਮਾਇਆ ਨੇ ਜਗਤ ਦੇ ਅੰਦਰ ਚੰਦਰਮਾ, ਸੂਰਜ ਵਰਗੇ ਦੇਵਤਿਆਂ ਨੂੰ ਮੋਹਿਤ ਕਰ ਲੈਣਾ ਕੀਤਾ ਹੈ, ਉਸ ਮਾਇਆ ਦੀ ਲਪੇਟ ਵਿੱਚ ਤੂੰ ਵੀ ਆਇਆ ਹੈ। ਉਪਜਤਾ ਬੇਕਾਰ ਦੁੰਦਰ, ਨੌ ਪਰੀ ਚੁਨੰਤਕਾਰ ਸੁੰਦਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਉਪਜਦਾ ਬੇਕਾਰ ਦੁੰਦਰ। ਦੁੰਦਰ ਨਾਮ ਬਾਰ-ਬਾਰ ਕਲੇਸ਼ ਪਾਉਣ ਵਾਲੀ ਆਵਾਜ਼ ਦਾ ਹੈ। ਦੁੰਦਰ ਜਿਸ ਕਰਕੇ ਬੜੀ ਕੁਰਲਾਹਟ ਪੈਂਦੀ ਹੋਵੇ ਉਹਨੂੰ ਦੁੰਦਰ ਆਖਿਆ ਜਾਂਦਾ ਹੈ। ਬਹੁਤ ਜ਼ਿਆਦਾ ਸ਼ੋਰ ਸ਼ਰਾਬਾ, ਬਹੁਤ ਰੌਲਾ ਪੈਂਦਾ ਹੋਵੇ। ਹਜ਼ੂਰ ਕਹਿੰਦੇ ਉਸ ਸਮੇਂ ਤੇਰੇ ਮਨ ਦੇ ਵਿੱਚ ਵਿਕਾਰਾਂ ਨੂੰ ਵੀ ਦੁੰਦਰਤਾ ਪੈਦਾ ਹੁੰਦੀ ਹੈ। ਵਿਕਾਰਾਂ ਦੀ ਕੁਰਲਾਹਟ, ਵਿਕਾਰਾਂ ਦਾ ਸ਼ੋਰ ਸ਼ਰਾਬਾ, ਬਹੁਤ ਜ਼ਿਆਦਾ ਰੌਲਾ ਪੈਂਦਾ ਹੈ ਜਦੋਂ ਨੌਪਰੀ ਚੁਨੰਤਕਾਰ ਸੁੰਦਰ। ਨੌਪਰੀ ਜਿਵੇਂ ਹੱਥਾਂ ਦੇ ਨਾਲ ਜਾਂ ਫਿਰ ਪੈਰਾਂ ਦੇ ਵੀ ਸ਼ਲੰਕਾਰ ਪਾਈਆਂ ਹੋਈਆਂ ਜਿਹੜੀਆਂ ਝਾਂਜਰਾਂ ਮਾਇਆ ਦੀਆਂ ਨੇ, ਬਾਰ-ਬਾਰ ਛਣਕਦੀਆਂ ਨੇ। ਪ੍ਰਤੱਖ ਵੀ ਜਦੋਂ ਐਸੇ ਨਾਚ ਨੂੰ ਦੇਖਦਾ, ਉਸ ਸਮੇਂ ਤੇਰੇ ਮਨ ਵਿੱਚ ਵਿਕਾਰਾਂ ਨੂੰ ਵੀ ਦੁੰਦਰਤਾ ਪੈਦਾ ਹੁੰਦੀ ਹੈ। ਭਾਵ ਤੇਰਾ ਮਨ ਜਿਹੜਾ ਵਿਕਾਰਾਂ ਦੇ ਅਧੀਨ ਹੋ ਜਾਂਦਾ ਹੈ ਸੰਸਾਰ ਦੇ ਨਾਚ ਤਮਾਸ਼ਿਆਂ ਨੂੰ ਦੇਖ ਕਰਕੇ। ਜਿਵੇਂ ਸਾਧ ਸੰਗਤ ਜਦੋਂ ਵੇਸਵਾ ਸਾਹਮਣੇ ਹੋ ਕਰਕੇ ਨਾਚ ਤਮਾਸ਼ਾ ਕਰਦੀ ਹੈ, ਇਹ ਜੀਵ ਨੂੰ ਦੇਖ ਕਰਕੇ ਬਾਰ-ਬਾਰ ਵਿਕਾਰਾਂ ਦੇ ਅਧੀਨ ਹੋ ਜਾਂਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਾਇਆ ਜਿਹੜੀ ਹੈ ਨਾ, ਬਾਰ-ਬਾਰ ਸੰਸਾਰ ਦੇ ਅੰਦਰ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ 5 ਪ੍ਰਬਲ ਸੂਖਸ਼ਮ ਵਿਕਾਰ ਹੈ, ਇਹ ਬਾਰ-ਬਾਰ ਐਸੀ ਸੁੰਦਰ ਜਨੰਤਕਾਰ ਸ਼ੰਕਾਰ ਪਾਉਂਦੀ ਹੈ, ਜਿਸ ਕਰਕੇ ਇਹ ਜੀਵ ਰੂਪ ਸਖੀ ਜੀਵ ਦਾ ਜਿਹੜਾ ਮਨ ਹੈ ਨਾ, ਇਹਨਾਂ ਵਿਕਾਰਾਂ ਦੀ ਦੁੰਦਰਤਾ ਵਿੱਚ ਆ ਜਾਂਦਾ ਹੈ। ਮਨ ਜਿਹੜਾ ਹੈ ਬਾਰ-ਬਾਰ ਇਹਨਾਂ ਵਿੱਚ ਗਲਤਾਨ ਹੋ ਜਾਂਦਾ ਹੈ। ਮਨ ਫਿਰ ਵਿਕਾਰਾਂ ਦੇ ਅਧੀਨ ਹੋ ਕਰਕੇ ਬੁਰੇ ਕਰਮ ਕਰਦਾ ਹੈ। ਅਨੇਕ ਭਾਉ ਕਰਤ ਫਿਰਤ, ਬਿਨ ਗੋਪਾਲ ਧੋਹੇ। ਔਰ ਅਨੇਕਾਂ ਤਰ੍ਹਾਂ ਕਰਕੇ ਭਾਵ ਇਹਨਾਂ ਦੇ ਨਾਲ ਪਿਆਰ ਕਰਦਾ ਹੈ।
ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ਕੇਵਲ ਵਿਕਾਰਾਂ ਦੇ ਨਾਲ ਹੀ ਫਿਰ ਭਾਵ ਰਹਿ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਫਿਰ ਕੇਵਲ ਸੰਸਾਰ ਦੀ ਭੱਜ ਦੌੜੀ ਰਹਿ ਜਾਂਦੀ ਹੈ, ਕੇਵਲ ਸੰਸਾਰ ਦੇ ਅੰਦਰ ਛਲ ਕਪਟਤਾ ਹੀ ਰਹਿ ਜਾਂਦੀ ਹੈ। ਇਹ ਜੀਵ ਬਾਰ-ਬਾਰ ਧਰੋਹਿਆ ਜਾਂਦਾ ਹੈ, ਧੋਖੇ ਵਿੱਚ ਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਵਚਨ ਕੀਤਾ ਹੈ, ਹਜ਼ੂਰ ਕਹਿੰਦੇ ਜਿਵੇਂ ਕੋਈ ਛਾਂ ਦੇ ਗਰਮੀ ਦੇ ਨਾਲ ਝੁਲਸਿਆ ਹੋਇਆ ਰੁੱਖ ਦੀ ਛਾਂ ਹੇਠਾਂ ਆ ਕੇ ਬੈਠ ਜਾਂਦਾ ਹੈ, ਉਹ ਫਿਰ ਜਾਣ ਸਮੇਂ ਉੱਠ ਕੇ ਕਹੇ ਕਿ ਮੈਂ ਛਾਂ ਨੂੰ ਆਪਣੀ ਗੱਠ ਦੇ ਵਿੱਚ ਬੰਨ੍ਹ ਕੇ ਨਾਲ ਲੈ ਜਾਵਾਂ, ਮਨੁੱਖ ਦੀ ਬੇਸਮਝੀ ਹੁੰਦੀ ਹੈ, ਉਹ ਅਗਿਆਨੀ ਜਾਣਿਆ ਜਾਂਦਾ ਹੈ। ਛਾਂ ਕਿਸੇ ਦੇ ਨਾਲ ਨਹੀਂ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਜਿੰਨੇ ਵੀ ਮਾਗੀ ਪਦਾਰਥ ਧਨ ਦੌਲਤ ਸਖੇ ਸੰਬੰਧੀ ਦਿੱਤੇ ਹੈ, ਇੱਕ ਛਾਂ ਦੀ ਤਰ੍ਹਾਂ ਸੁਖ ਹੈ। ਜੇ ਮਨੁੱਖ ਕਹੇ ਕਿ ਮੈਂ ਇਹਨਾਂ ਨੂੰ ਆਪਣੇ ਨਾਲ ਹੀ ਲੈ ਕਰਕੇ ਜਾਵਾਂਗਾ, ਅੰਤ ਸਮੇਂ ਮੇਰੇ ਨਾਲ ਇਹਨਾਂ ਨੇ ਜਾਣਾ ਹੈ, ਉਹ ਮਨੁੱਖ ਦੀ ਬੇਸਮਝਦਾ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਬਿਨ ਗੋਪਾਲ ਧੋਹੇ, ਬਿਨਾਂ ਵਾਹਿਗੁਰੂ ਦੇ ਭਜਨ ਬੰਦਗੀ ਕੀਤਿਆਂ ਤੋਂ, ਪਰਮਾਤਮਾ ਨੂੰ ਯਾਦ ਕੀਤਿਆਂ ਤੋਂ ਹੈ ਜੀਵ ਤੂੰ ਬਾਰ-ਬਾਰ ਧੋਹੇ ਛਲਿਆ ਜਾਵੇਂਗਾ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਤੀਨ ਭਉਨੇ ਲਪਟਾਏ ਰਹੀ। ਤੀਨ ਭਉਨੇ ਤਿੰਨਾਂ ਲੋਕਾਂ ਦੇ ਅੰਦਰ ਜਗਤ ਦੇ ਜੀਵਾਂ ਨੂੰ ਇਸ ਨੇ ਲਪਟਾ ਕੇ ਰੱਖਣਾ ਕੀਤਾ। ਤੀਨ ਭਉਨੇ, ਮਾਤ ਲੋਕ, ਪਤਾਲ ਲੋਕ, ਆਕਾਸ਼, ਜਿੱਥੇ ਜਿੱਥੇ ਵੀ ਪ੍ਰਮਾਤਮਾ ਨੇ ਜੀਵਾਂ ਨੂੰ ਪੈਦਾ ਕੀਤਾ ਹੈ, ਸਭ ਜੀਵਾਂ ਤੇ ਇਸ ਮਾਇਆ ਨੇ ਸਾਧ ਸੰਗਤ ਆਪਣਾ ਪ੍ਰਭਾਵ ਪਾਇਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਗੁਰਾਂ ਨੇ ਵਚਨ ਕੀਤਾ ਹੈ, ਬੇਨਤੀ ਕਰਨ ਦੇ ਕਿ ਕੋਈ ਦਾ ਹੀ ਮਾਇਆ ਦੇ ਛਲ ਤੋਂ ਬਚਿਆ। ਹਜ਼ੂਰ ਨੇ ਜਵਾਬ ਦਿੱਤਾ ਸੀ ਵਚਨ ਉਚਾਰਨ ਕਰਕੇ, ਪ੍ਰਭ ਕੀ ਓਟ ਗਹੀ ਤਾਉ ਛੂਟੋ। ਜਿਨ੍ਹਾਂ ਨੇ ਪਰਮਾਤਮਾ ਦੀ ਸ਼ਰਨ ਧਾਰਨ ਕੀਤੀ, ਉਹਨਾਂ ਨੇ ਇਸ ਮਾਇਆ ਦੀ ਪਕੜ ਤੋਂ ਬਚਣਾ ਕੀਤਾ। ਨਹੀਂ ਤਾਂ ਇਹ ਰੰਗਾ ਰੰਗਾ ਦੀ ਮਾਇਆ ਪਤਾ ਨਹੀਂ ਕਿਹੜੇ ਢੰਗ ਦੇ ਨਾਲ ਜਗਤ ਦੇ ਜੀਵਾਂ ਨੂੰ ਛਲ ਲੈਂਦੀ ਹੈ। ਇਹ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਤੀਨ ਭਉਨੇ ਲਪਟਾਏ ਰਹੇ। ਇਹ ਤਿੰਨਾਂ ਜਗਤ ਦੇ ਜੀਵਾਂ ਨੂੰ ਆਪਣੀ ਲਪਟ ਦੇ ਵਿੱਚ ਲੈ ਕੇ ਰੱਖਦੀ ਹੈ। ਕਾਜ ਕਰਮ ਨਾ ਜਾਤ ਸਹੀ। ਤੇ ਜਿਹੜੇ ਕੱਚੇ ਕਰਮ ਆ ਨਾ, ਸ਼ਕਾਮ ਇੱਛਾ ਦੇ ਸਹਿਤ ਜਿਹੜੇ ਕਰਮ ਕਰਨੇ ਆ, ਸਕਾਮ ਕਰਮ ਕਮਾਉਣੇ ਆ, ਇਹ ਕੱਚ ਦੀ ਤਰ੍ਹਾਂ ਕੱਚੇ ਜਾਣੋ। ਇਹ ਮਾਇਆ ਦੇ ਅੱਗੇ ਕਿਸੇ ਪ੍ਰਕਾਰ ਵੀ ਟਿਕਣ ਵਾਲੇ ਨਹੀਂ ਹਨ। ਔਰ ਇਸੇ ਤਰ੍ਹਾਂ ਉਨਮਤ ਕਹਿੰਦੇ ਨੇ ਜਿਹੜੇ ਸੰਸਾਰ ਦੇ ਪਾਗਲ ਝੱਲੇ ਜੀਵੇ ਹੈ, ਮਾਇਆ ਨੇ ਐਸੀ ਮੋਹ ਰੂਪੀ ਠੱਗ ਬੂਟੀ ਸੰਘਾ ਦਿੱਤੀ ਹੈ। ਅੰਧ ਅਗਿਆਨਤਾ ਕਰਕੇ, ਬੇਸਮਝਤਾ ਕਰਕੇ ਜਗਤ ਦੇ ਜੀਵ ਪਾਗਲ ਹੋਏ ਫਿਰਦੇ ਹਨ ਵਾਹਿਗੁਰੂ ਦੇ ਨਾਮ ਭਜਨ ਬੰਦਗੀ ਤੋਂ ਬਿਨਾਂ, ਅਤੇ ਧੰਦ ਰਚਿਤ ਜਗਤ ਦੇ ਕੇਵਲ ਧੰਦਿਆਂ ਦੇ ਵਿੱਚ ਹਰ ਸਮੇਂ ਰਜੇ ਹੋਏ ਰਹਿੰਦੇ ਹਨ। ਜਿਨ੍ਹਾਂ ਕੰਮਾਂ ਨੂੰ ਜਗਤ ਦੇ ਮਾਇਕੀ ਕੰਮਾਂ ਨੂੰ ਇਹਨਾਂ ਦੇ ਵੱਡੇ ਵਡੇਰੇ ਵੀ ਕਰ ਨਹੀਂ ਸਕੇ, ਕਿ ਨਹੀਂ ਨਾ ਕੀਏ ਕਾਜ ਮਾਇਆ ਪੂਰੇ। ਕੋਈ ਸੰਸਾਰ ਦੇ ਵਿੱਚ ਐਸਾ ਹੈ ਜਿਸ ਨੇ ਆਖਿਆ ਹੋਵੇ ਕਿ ਮੈਂ ਸਾਰੇ ਕੰਮ ਆਪਣੇ ਪੂਰੇ ਕਰਕੇ ਚੱਲਿਆ, ਦੁਨੀਆ ਦੇ ਸਾਰੇ ਧੰਦੇ ਮੁਕਾ ਕੇ ਚੱਲਿਆ। ਨਹੀਂ, ਕੋਈ ਨਾ ਕੋਈ ਮਨ ਵਿੱਚ ਇੱਛਾ ਰਹਿ ਹੀ ਜਾਂਦੀ ਕਿ ਫਲਾਣਾ ਕੰਮ ਮੇਰਾ ਕਰਨ ਵਾਲਾ, ਫਿਰ ਇੱਕ ਨਹੀਂ ਕਈ ਮਨ ਵਿੱਚ ਇੱਛਾਵਾਂ ਰਹਿ ਜਾਂਦੀਆਂ ਨੇ। ਮੇਰੇ ਤਾਂ ਇੰਨੇ ਕੰਮ ਕਰਨ ਵਾਲੇ ਸਨ, ਬਾਅਦ ਵਿੱਚ ਵੀ ਪਰਿਵਾਰ ਵਾਲੇ ਭੁੱਬਾਂ ਮਾਰ ਕਰਕੇ ਰੋਂਦੇ, ਤਾਂ ਇੱਦਾਂ ਕਹਿੰਦਾ ਹੁੰਦਾ ਸੀ ਮੈਂ ਉੱਥੇ ਵੀ ਜਾਣਾ ਸੀ, ਮੇਰੇ ਇੰਨੇ ਕੰਮ ਕਰਨ ਵਾਲੇ ਰਹਿੰਦੇ ਸਨ। ਇਹ ਪਰਿਵਾਰ ਦੇ ਸਖੇ ਸੰਬੰਧੀ ਵੀ ਬਾਰ-ਬਾਰ ਉਹਦੇ ਕਹੇ ਹੋਏ ਜਿਹੜੇ ਬੋਲ ਯਾਦ ਕਰਦੇ ਰਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰ ਰਹੇ ਨੇ, ਅਗਿਆਨਤਾ ਐਸੀ ਬੇਸਮਝੀ ਦੇ ਕਰਕੇ ਮਨੁੱਖ ਬਾਰ-ਬਾਰ ਇਹਨਾਂ ਐਸੇ ਸੰਸਾਰ ਦੇ ਨਾ ਪੂਰੇ ਹੋਣ ਵਾਲੇ ਧੰਦਿਆਂ ਦੇ ਵਿੱਚ ਹਰ ਸਮੇਂ ਲੱਗਾ ਰਹਿੰਦਾ ਹੈ। ਐਸੇ ਮਹਾਸਾਗਰ ਹੋਏ, ਤੇ ਜਿਵੇਂ ਕਹਿੰਦੇ ਮਹਾਨ ਸਾਗਰ ਦੇ ਵਿੱਚ, ਵੱਡੇ ਸਮੁੰਦਰ ਦੇ ਵਿੱਚ ਬੇੜਾ ਜਾ ਰਿਹਾ ਹੋਵੇ, ਤੇ ਸਾਧ ਸੰਗਤ ਜਦੋਂ ਬੜੀ ਤੇਜ਼ੀ ਦੇ ਨਾਲ ਆ ਕੇ ਛਾਲਾਂ ਵੱਜਦੀਆਂ ਨੇ, ਲਹਿਰਾਂ ਉੱਠਦੀਆਂ ਨੇ ਸਮੁੰਦਰ ਦੇ ਵਿੱਚੋਂ ਪਾਣੀ ਦੀਆਂ, ਜਿਹੜੇ ਵਿੱਚ ਬੈਠੇ ਹੁੰਦੇ ਆ ਨਾ, ਉਹਨਾਂ ਨੂੰ ਦੁੱਖ ਹੁੰਦਾ, ਕਦੀ ਇੱਧਰ ਕਦੀ ਉੱਧਰ ਹੋ ਕਰਕੇ ਡਿੱਗਦੇ ਫਿਰਦੇ ਆ। ਬੜੀ ਤੇਜ਼ੀ ਦੇ ਨਾਲ ਜਦੋਂ ਲਹਿਰਾਂ ਉੱਠਦੀਆਂ ਹਨ,
ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਇਹ ਜੀਵ ਦਾ ਪ੍ਰਮਾਤਮਾ ਨੇ ਸਰੀਰ ਰੂਪੀ ਬੇੜਾ ਬਣਾਇਆ। ਇਹ ਸਮੁੰਦਰ ਦੇ ਵਿੱਚ ਠੇੜਿਆ ਹੋਇਆ ਸੰਸਾਰ ਸਮੁੰਦਰ ਦੇ ਵਿੱਚ। ਤੇ ਸਤ ਸੰਗਤ ਜਦੋਂ ਸੰਸਾਰ ਦੀਆਂ ਇੱਛਾਵਾਂ ਰੂਪੀ ਲਹਿਰਾਂ ਉੱਠਦੀਆਂ ਨੇ ਔਰ ਆਸਾਂ ਤ੍ਰਿਸ਼ਨਾਵਾਂ ਰੂਪੀ ਤਰੰਗਾਂ ਉੱਠਦੀਆਂ ਨੇ, ਫਿਰ ਬਾਰ-ਬਾਰ ਜੀਵ ਨੂੰ ਸਤ ਸੰਗਤ ਕਦੇ ਕਿਸੇ ਪਾਸੇ ਭਟਕਣਾ ਰੂਪੀ ਫਿਰ ਠੇਲਾਂ ਲੱਗਦੀਆਂ ਨੇ, ਜਿਨ੍ਹਾਂ ਕਰਕੇ ਦੁਖੀ ਹੁੰਦਾ ਹੈ। ਇਹ ਬਾਰ-ਬਾਰ ਜੀਵ ਨੂੰ ਦੁਖੀ ਹੋਣਾ ਪੈਂਦਾ ਹੈ। ਉਧਰੇ ਹਰ ਸੰਤ ਦਾਸ ਗਰੀਬ ਨਵਾਜ ਸਤਿਗੁਰੂ ਜੀ ਕੋਈ ਭਵ ਸਾਗਰ ਤੋਂ ਪਾਰ ਵੀ ਹੋਇਆ ਜੋ ਇਸ ਮਾਇਆ ਦੀ ਲਪੇਟ ਤੋਂ ਬਚਿਆ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ, ਬੰਦਗੀ ਕਰਨ ਵਾਲੇ ਸੰਤ ਜਨ ਜਿਨ੍ਹਾਂ ਨੇ ਦਾਸਾ ਭਾਵ ਧਾਰਨ ਕੀਤਾ ਹੈ, ਜਿਨ੍ਹਾਂ ਨੇ ਨਿਮਰਤਾਵਾਨ ਹੋ ਕੇ ਵਾਹਿਗੁਰੂ ਦੀ ਬੰਦਗੀ ਕੀਤੀ ਹੈ, ਉਹ ਭਵ ਸਾਗਰ ਤੋਂ ਤਰ ਗਏ ਹਨ। ਕਾਟ ਦੀਨੀ ਜਮ ਕੀ ਫਾਸ ਵਾਹਿਗੁਰੂ ਨੇ ਜਿਨ੍ਹਾਂ ਦੀ ਜਮਾਂ ਦੀ ਫਾਹੀ ਵੀ ਕੱਟ ਦਿੱਤੀ ਹੈ। ਪਤਿਤ ਪਾਵਨ ਨਾਮ ਜਾਪੋ ਜੋ ਜਗਤ ਦੇ ਜੀਵਾਂ ਨੂੰ ਪਤਿਤ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਜਿਸ ਪਰਮੇਸ਼ਰ ਦਾ ਸੱਚਾ ਨਾਮ ਹੈ, ਨਾਨਕ ਓਹੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਾ ਹੈ। ਜਿਨ੍ਹਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੇ ਦਾਸ ਦਾ ਭਾਵ ਧਾਰਨ ਕਰਕੇ ਨਿਮਰਤਾਵਾਨ ਹੋ ਕੇ ਕਦੇ ਵੀ ਆਪਣਾ ਆਪ ਜਣਾਇਆ ਨਹੀਂ, ਐਸੇ ਸਾਧੂ ਜਨ ਹੀ ਭਵ ਸਾਗਰ ਤੋਂ ਮਾਇਆ ਤੋਂ ਪਾਰ ਹੋਏ ਹੈ। ਨਹੀਂ ਤੇ ਹਜ਼ੂਰ ਨੇ ਗੁਰਬਾਣੀ ਵਿੱਚ ਵਚਨ ਕੀਤਾ ਹੈ, ਕਹਿੰਦੇ ਹਨ ਜਿਹਨੇ ਸਾਰੇ ਜਗਤ ਨੂੰ ਜਿਸ ਮਾਇਆ ਨੇ ਠੱਗਣਾ ਕੀਤਾ ਸੋ ਮਾਇਆ ਹਰ ਜਨ ਠਾਗੀ। ਉਹ ਬੰਦਗੀ ਕਰਨ ਵਾਲੇ ਸਾਧੂ ਜਨਾਂ ਨੇ ਉਸ ਮਾਇਆ ਨੂੰ ਠੱਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਜਿਹੜੇ ਐਸੇ ਸੰਸਾਰ ਦੇ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਸਤਿਪੁਰਸ਼ ਹਨ, ਉਹਨਾਂ ਨੇ ਹੀ ਭਵ ਸਾਗਰ ਤੋਂ ਪਾਰ ਹੋਣਾ ਕੀਤਾ। ਵਾਹਿਗੁਰੂ ਦੀ ਸੱਚੀ ਯਾਦ ਵਿੱਚ ਜੁੜ ਕਰਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉੱਪਰ ਜੋ ਅੰਕਾਂ ਦੀ ਸਾਧ ਸੰਗਤ ਗਿਣਤੀ ਆਈ ਹੈ, 2 ਪਦਾਂ ਵਾਲੇ ਹੀ ਸ਼ਬਦ ਉਚਾਰਨ ਕੀਤੇ ਹੈ ਔਰ 10 ਜਿਹੜੇ ਪੜਤਾਲ ਛੰਨ ਦੇ ਵੀ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਗਿਣਤੀ ਆਈ ਹੈ। ਤੇ 139 ਸ਼ਬਦ ਇਸ ਰਾਗ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਸਨ। 3 ਸ਼ਬਦ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅਤੇ 13 ਸ਼ਬਦ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਆਏ ਸਨ। ਕੁੱਲ ਇਹਨਾਂ ਦੀ ਗਿਣਤੀ ਬਣੀ 155। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਜੋੜ ਕਰਕੇ ਲਿਖਿਆ ਹੋਇਆ ਹੈ। ਗਰੀਬ ਨਵਾਜ ਅੱਗੇ ਹੁਣ ਨਾਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਆ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਹੈ ਓੰਕਾਰ, ਸਭ ਜੀਵਾਂ ਦਾ ਪ੍ਰਕਾਸ਼ਮਾਨ ਹੈ। ਉਸ ਵਾਹਿਗੁਰੂ ਦੀ ਸ਼ਕਤੀ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ। ਰਾਗ ਸਾਰੰਗ ਮਹੱਲਾ ਨਵਾ। ਸਾਰੰਗ ਰਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੈਰਾਗਮਈ ਸ਼ਬਦ ਉਚਾਰਨ ਕਰਕੇ ਉਪਦੇਸ਼ ਦੇ ਰਹੇ ਨੇ। ਸਾਧ ਸੰਗਤ, ਜੇ ਸਮੇਂ ਬਿਹਾਰ ਦੇ ਵਿੱਚ ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਕੌਤਕ ਕੀਤੇ ਹੈ। ਉਥੋਂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਢਾਕੇ ਦੇ ਇਲਾਕੇ ਵੱਲ ਪ੍ਰਚਾਰਿਤ ਕਰਨ ਦੇ ਲਈ ਸਤਿਗੁਰਾਂ ਨੇ ਜਾਣਾ ਕੀਤਾ ਹੈ। ਹਜ਼ੂਰ ਦੇ ਚਰਨਾਂ ਵਿੱਚ ਪਟਨੇ ਸਾਹਿਬ ਦੀ ਧਰਤੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਸਤਿਗੁਰੂ ਜੀ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਦਾ ਸੱਚਾ ਉਪਦੇਸ਼ ਬਖਸ਼ਿਸ਼ ਕਰੋ। ਕਿਉਂਕਿ ਜਦੋਂ ਤੁਸੀਂ ਉਪਦੇਸ਼ ਦਿੰਦੇ ਹੋ ਮਹਾਰਾਜ, ਮਨ ਦੀ ਇਕਾਗਰਤਾ ਬਣਦੀ ਹੈ। ਮਹਾਰਾਜ ਤੁਸੀਂ ਹੁਣ ਬਾਹਰ ਸਿੱਖੀ ਦੇ ਪ੍ਰਚਾਰ ਹਿੱਤ ਚੱਲੇ ਹੋ, ਫਿਰ ਤੁਹਾਡੇ ਤੋਂ ਪਿੱਛੋਂ ਸਾਡੇ ਮਨ ਦੀ ਸਥਿਰਤਾ ਕਿਵੇਂ ਬਣੇਗੀ, ਮਨ ਸਾਡਾ ਕਿਵੇਂ ਟਿਕਾਉ ਵਿੱਚ ਆਵੇਗਾ। ਸਤਿਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਸੁਣ ਕੇ ਇਹ ਵੈਰਾਗਮਈ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਰ ਬਿਨ ਤੇਰੋ ਕੋ ਨਾ ਸਹਾਈ। ਹੇ ਪ੍ਰਾਣਾ ਤਾਰੇ ਜੀਵ, ਇਹ ਮਨ ਵਿੱਚ ਵਿਚਾਰ ਕਰਕੇ ਜੀਵਨ ਨਿਰਵਾਹ ਕਰ। ਹਰੀ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਤੇਰਾ ਸਹਾਇਕ ਹੋਣ ਵਾਲਾ ਨਹੀਂ ਹੈ। ਜਿਵੇਂ ਪ੍ਰਮਾਤਮਾ ਹੀ ਮਾਤਾ ਦੇ ਉਦਰ ਦੇ ਵਿੱਚ ਸਾਡਾ ਸਹਾਇਕ ਬਣਿਆ ਸੀ, ਇਸ ਲੋਕ ਦੇ ਵਿੱਚ ਵੀ ਸਾਡਾ ਸੰਗੀ ਪਰਮਾਤਮਾ ਹੈ।
ਅਤੇ ਪਰਲੋਕ ਦੇ ਵਿੱਚ ਵੀ ਸਾਥੀ ਸੱਚਾ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਚਨ ਕਰ ਰਹੇ ਨੇ, ਹਰ ਬਿਨ ਤੇਰੋ ਕੋ ਨਾ ਸਹਾਈ। ਇਹ ਮਨ ਵਿੱਚ ਭਾਵਨਾ ਬਣਾਉਣੀ ਕਰ, ਐਸਾ ਆਪਣੇ ਹਿਰਦੇ ਅੰਦਰ ਵਿਚਾਰ ਕਰਿਆ ਕਰ ਕਿ ਵਾਹਿਗੁਰੂ ਤੋਂ ਬਿਨਾ ਕੋਈ ਵੀ ਸਦੀਵ ਕਾਲ ਵਾਸਤੇ ਸਾਡੇ ਨਾਲ ਨਿਭਣ ਵਾਲਾ ਨਹੀਂ ਹੈ। ਮਾਤ ਪਿਤਾ ਸੁਤ ਬਨਤਾ, ਤਾਂ ਕੀ ਕਹਿੰਦੇ ਹਨ, ਕਿਸ ਲੇਖੇ ਹਨ, ਜਾਂ ਫਿਰ ਕਿੱਥੇ ਸਾਡੇ ਸਹਾਇਕ ਹੋਣ ਵਾਲੇ ਨੇ ਮਾਤਾ ਪਿਤਾ ਤੇ ਸੁਤ ਸੁਪੁੱਤਰ, ਔਰ ਐਸੀ ਬਨਤਾ ਜੋ ਈਸ਼ਵਰੀ ਹੈ। ਕੋ ਕਾਹੂ ਕੋ ਭਾਈ, ਭਾਈ ਜਿਹੜਾ ਭਰਾਤਾ ਹੈ, ਕਿੱਥੇ ਸਾਡੇ ਸਹਾਇਕ ਹੋਵੇਗਾ। ਭਾਵ ਨਾ ਮਾਤਾ ਪਿਤਾ, ਸਖੇ ਸੰਬੰਧੀ, ਧੀਆਂ ਪੁੱਤਰ, ਭਰਾ, ਜਿੰਨੇ ਵੀ ਜਗਤ ਦੇ ਸਖੇ ਸੰਬੰਧੀ ਪਰਿਵਾਰ ਵਾਲੇ ਹੈ, ਉਸ ਪਰਮੇਸ਼ਰ ਦੇ ਦਰ ਤੇ ਕੋਈ ਵੀ ਨਾਲ ਜਾਣ ਵਾਲਾ ਨਹੀਂ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਧਰਨੀ ਅਰ ਸੰਪਤ ਸਗਰੀ, ਧਨ ਜਿਤਨਾ ਵੀ ਧਨ ਦੌਲਤ ਹੈ ਤੇ ਧਰਨੀ ਜਿੰਨੀ ਵੀ ਜ਼ਮੀਨਾਂ ਜਾਇਦਾਦਾਂ ਧਰਤੀ ਹੈ, ਫਿਰ ਸੰਪਤੀ, ਰੱਥ, ਘੋੜੇ, ਹਾਥੀ ਇਤਿਆਦਿਕ ਜਿਤਨੇ ਵੀ ਤਬੇਲੇ ਭਰੇ ਹੋਏ ਹੈ, ਜਿੰਨੀ ਵੀ ਐਸੀ ਸੰਸਾਰ ਦੀ ਸੰਪਤੀ ਹੈ, ਜੋ ਮਾਨਿਓ ਬਣਾਈ, ਜੋ ਤੂੰ ਆਪਣੀ ਮੰਨੀ ਬੈਠਾ ਹੈ ਕਿ ਮੇਰੀਆਂ ਇੰਨੀਆਂ ਜ਼ਮੀਨਾਂ ਜਾਇਦਾਦਾਂ, ਮੈਂ ਇੰਨੀ ਧਰਤੀ ਦਾ ਮਾਲਕ ਹਾਂ, ਮੇਰੇ ਕੋਲ ਇੰਨੇ ਜ਼ਿਆਦਾ ਧਨ ਪਦਾਰਥ ਤੇ ਸ਼ਾਹੀ ਖਜ਼ਾਨੇ ਹਨ, ਜਿਨ੍ਹਾਂ ਨੂੰ ਆਪਣੀ ਮੰਨੀ ਬੈਠਾ ਹੈ। ਕੱਛ ਸੰਗ ਨਾ ਚਾਲੈ, ਇਹ ਪ੍ਰਾਣਾ ਤਾਰੇ ਜੀਵੇ ਸਮਝ ਲੈਣਾ ਕਰ, ਜਦੋਂ ਤੇਰਾ ਤਨ ਸਰੀਰ ਛੁੱਟ ਗਿਆ, ਫਿਰ ਕਿਸੇ ਵੀ ਤੇਰੇ ਨਾਲ ਨਹੀਂ ਜਾਣਾ। ਨਾ ਤਾਂ ਪਰਿਵਾਰ ਦੇ ਸਖੀਆਂ ਸੰਬੰਧੀਆਂ ਨੇ, ਨਾ ਧਨ ਦੌਲਤ ਪਦਾਰਥਾਂ ਨੇ, ਜੋ ਕੁਝ ਵੀ ਆਪਣਾ ਮੰਨੀ ਬੈਠਾ ਹੈ, ਇਹ ਸਭ ਕੁਝ ਇੱਥੇ ਹੀ ਰਹਿ ਜਾਵੇਗਾ। ਤਾਹੇ ਲਪਟਾਈ, ਫਿਰ ਕਹਾ, ਕਿਸ ਕਰਕੇ ਇਹਨਾਂ ਧਨ ਪਦਾਰਥਾਂ ਪਰਿਵਾਰ ਦੀ ਮੋਹ ਮਮਤਾ ਵਿੱਚ ਹਰ ਸਮੇਂ ਲਪਟਿਆ ਰਹਿੰਦਾ ਹੈ। ਦੀਨ ਦਇਆਲ ਸਦਾ ਦੁੱਖ ਭੰਜਨ, ਜੋ ਪ੍ਰਮਾਤਮਾ ਗਰੀਬਾਂ ਤੇ ਦਇਆ ਦਾ ਘਰ, ਦਇਆਲਤਾ ਕਰਨ ਵਾਲਾ ਹੈ, ਦੀਨਾ ਬੰਧੂ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਔਰ ਜੰਮਣ ਮਰਨ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਦਾਸ ਰਚਨਾ ਵਢਾਈ, ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਆਪਣੇ ਮਨ ਦੀ ਰੁਚੀ ਥੋੜਾ ਜਿੰਨਾ ਵੀ ਨਹੀਂ ਵਧਾਈ। ਕੇਵਲ ਸੰਸਾਰ ਦੇ ਧਨ ਪਦਾਰਥਾਂ ਵਿਸ਼ਿਆਂ ਦੇ ਵਿੱਚ ਹਰ ਸਮੇਂ ਮਨ ਨੂੰ ਰਚਾ ਕੇ ਰੱਖਦਾ ਹੈ। ਨਾਨਕ ਕਹਿਤ ਜਗਤ ਸਭ ਮਿਥਿਆ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ ਕਿ ਇਹ ਜੀਵ ਸਾਰਾ ਜਗਤ ਮਿਥਿਆ ਹੀ ਜਾਣਨਾ ਕਰੋ, ਇਹ ਸਾਰਾ ਨਾਸਵੰਤ ਹੈ, ਨਾ ਹੋਇਆ ਵਰਗਾ ਹੀ ਜਗਤ ਜਾਣਨਾ ਕਰੋ। ਜਿਉ ਸੁਪਨਾ ਰਹਿ ਨਾਈ, ਨਾਲ ਉਦਾਹਰਣ ਦੇ ਕਰਕੇ ਸਤਿਗੁਰਾਂ ਨੇ ਫਰਮਾਨ ਕੀਤਾ ਹੈ, ਇਹ ਜਿਵੇਂ ਸੁਪਨਾ ਹੁੰਦਾ ਹੈ, ਰਾਤ ਦੇ ਸਮੇਂ ਸੁੱਤਿਆ ਹੋਇਆ ਮਨੁੱਖ ਨੂੰ ਸੁਪਨਾ ਆਉਂਦਾ ਹੈ, ਤੇ ਸਾਧ ਸੰਗਤ ਸੁਪਨੇ ਦੇ ਵਿੱਚ ਕਿੰਨੀ ਵੱਡੀ ਜ਼ਿੰਦਗੀ ਦੀ ਵਿਸ਼ਾਲਤਾ ਕਰ ਲੈਂਦਾ ਹੈ, ਕਿੰਨੇ ਧਨ ਨੂੰ, ਪਦਾਰਥਾਂ ਨੂੰ, ਜ਼ਿੰਦਗੀ ਆਪਣੀ ਨੂੰ ਵਿਸ਼ਾਲ ਬਣਾ ਲੈਂਦਾ ਹੈ। ਬਹੁਤ ਸਾਰਾ ਸੰਸਾਰ ਦਾ ਪਸਾਰਾ ਪਸਰ ਕੇ ਬੈਠ ਜਾਂਦਾ ਹੈ, ਤੇ ਜਦੋਂ ਸੁਪਨੇ ਤੋਂ ਉੱਠਦਾ ਹੈ, ਉਹ ਸਭ ਕੁਝ ਅਲੋਪ ਹੋ ਜਾਂਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਅਵਸਥਾ ਰੂਪੀ ਰਾਤ ਹੈ, ਜਿਸ ਵਿੱਚ ਅਵਿਦਿਆ ਰੂਪ ਨੀਂਦਰਾ ਆਉਣੇ ਕਰਕੇ ਇਹ ਜੀਵ ਨੂੰ ਸਾਧ ਸੰਗਤ ਸੰਸਾਰ ਦਾ ਸੁਪਨਾ ਜਾਪਦਾ ਹੈ। ਸੰਸਾਰ ਦਾ ਜਿਹੜਾ ਸਾਦੇ ਸੁਪਨੇ ਦੇ ਹੈ ਭਾਵੇਂ ਸੁਪਨੇ ਦੀ ਤਰ੍ਹਾਂ ਹੈ, ਪਰ ਇਹ ਸੱਚਾ ਜਗਦਾ ਹੈ। ਜਿਵੇਂ ਸੁਪਨਾ ਕਦੇ ਸੱਚਾ ਨਹੀਂ ਹੁੰਦਾ, ਜਦੋਂ ਮਨੁੱਖ ਜਾਗ ਜਾਂਦਾ ਹੈ, ਉਦੋਂ ਸਭ ਕੁਝ ਅਲੋਪ ਹੋ ਜਾਂਦਾ ਹੈ। ਸਾਰਾ ਜਿਤਨਾ ਵੀ ਪਸਾਰਿਆ ਹੁੰਦਾ ਉਹ ਦਿਸਦਾ ਨਹੀਂ ਹੈ, ਕੇਵਲ ਅੱਖਾਂ ਦਾ ਨੀਂਦਰ ਦਾ ਧੋਖਾ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਜਾਗਰਤ ਅਵਸਥਾ ਵਿੱਚ ਆ ਜਾਂਦਾ ਹੈ, ਅਵਿਦਿਆ ਰੂਪ ਨੀਂਦਰਾ ਤੋਂ ਉੱਠ ਜਾਂਦਾ ਹੈ, ਸਤਿਗੁਰੂ ਜੀ ਗਿਆਨ ਦੀ ਦਰ ਦੇ ਕਰਕੇ ਜਾਗਰਤ ਕਰ ਦਿੰਦੇ ਹੈ, ਉਸ ਸਮੇਂ ਸੰਸਾਰ ਫਿਰ ਸਾਧ ਸੰਗਤ ਸੁਪਨੇ ਦੀ ਤਰ੍ਹਾਂ ਜਾਪਦਾ ਹੈ। ਨਹੀਂ ਤਾਂ ਅਵਿਦਿਆ ਦੀ ਨੀਂਦਰਾ ਵਿੱਚ ਸੁੱਤਿਆ ਹੋਇਆ ਹਜ਼ੂਰ ਕਹਿੰਦੇ ਸੰਸਾਰ ਸੱਚਾ ਲੱਗਦਾ ਹੈ ਤੇ ਪਰਮਾਤਮਾ ਤੇ ਸ਼ੱਕ ਕਰਦਾ ਹੈ। ਸਾਰੰਗ ਮਹੱਲਾ ਨਵਾ, ਕਹਾ ਮਨ ਵਿਖਿਆ ਸਿਓ ਲਪਟਾਹੀ,
ਹੇ ਮਨਾ ਤੂੰ ਕਿਉਂ ਐਵੇਂ ਬਿਖ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਭੈੜੇ ਕਰਮਾਂ ਦੇ ਵਿੱਚ ਲਪਟਿਆ ਹੈ। या जग में को रहन ना पावे। ਜੇਕਰ ਸੰਸਾਰ ਦੇ ਅੰਦਰ ਸਰੀਰ ਕਰਕੇ ਕਿਸੇ ਵੀ ਜਗਤ ਵਿੱਚ ਰਹਿਣਾ ਬਣਦਾ ਨਹੀਂ ਹੈ। एक आवे है एक जाही। ਇੱਕ ਜਗਤ ਵਿੱਚ ਜੀਵ ਆ ਰਿਹਾ ਹੈ ਤੇ ਦੂਜਾ ਜਾ ਰਿਹਾ ਹੈ। ਇੱਕ ਨਾ ਆ ਰਹੇ ਨੇ ਤੇ ਦੂਜੇ ਜਾ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੇ ਸੰਸਾਰ ਚੱਲੋ ਚੱਲੀ ਦਾ ਮੇਲਾ ਹੈ। ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਕਿਵੇਂ ਕੋਈ ਧੀਰਤਾ ਬਣ ਕਰਕੇ ਸਦਾ ਵਾਸਤੇ ਰਹਿ ਸਕਦਾ ਹੈ? ਇਹ ਨਾਮੁਮਕਿਨ ਹੈ। ਮੌਤ ਇੱਕ ਅਟਲ ਸੱਚਾਈ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਮਰਨਾ ਤਾਂ ਪਹਿਲਾਂ ਰੱਬ ਦੇ ਦਰ ਤੇ ਲਿਖਾ ਕੇ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ ਇਸ ਲਈ ਕਹਾ ਮਨ ਵਿਖਿਆ ਸੋ ਲਪਟਾਹੀ। ਕਿਉਂ ਫਿਰ ਐਵੇਂ ਬਿਖ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਕੁਕਰਮਾਂ ਦੇ ਵਿੱਚ ਲਪਟਿਆ ਰਹਿੰਦਾ ਹੈ। ਜੇ ਸਰੀਰ ਕਰਕੇ ਕਿਸੇ ਦਾ ਵੀ ਰਹਿਣਾ ਬਣਦਾ ਨਹੀਂ ਹੈ ਤੇ ਫਿਰ ਆਪਣੇ ਸਰੀਰ ਦਾ ਵੀ ਕਿਉਂ ਹੰਕਾਰ ਕਰਦਾ ਹੈ? ਪਰਿਵਾਰ ਦਾ ਸਖੀਆਂ ਸੰਬੰਧੀਆਂ ਦਾ ਵੀ ਕਿਉਂ ਹੰਕਾਰ ਕਰਦਾ ਹੈ? रहाओ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ काको तन धन संपत का की। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਸੰਸਾਰ ਦੀ ਸੰਪਤੀ ਹੈ, ਜਿੰਨੇ ਵੀ ਸੰਸਾਰ ਦੇ ਜੀਵ ਦਾ ਤਨ ਹੈ, ਜਿੰਨੇ ਵੀ ਧਨ ਪਦਾਰਥ ਹਨ, ਇਹ ਕਿਸ ਲੇਖੇ ਹਨ? आस्यो नेह लगाही। ਕਾਸਿਓ ਕਿਸ ਵਾਸਤੇ ਇਹਨਾਂ ਦੇ ਨਾਲ ਦੇਹ ਲਗਾਇਆ ਹੈ? ਕਾਂ ਸੰਸਾਰ ਦੇ ਅੰਦਰ ਕਿਸ ਲਈ ਇਹ ਧਨ ਦਾ ਪਦਾਰਥਾਂ ਦਾ ਇਹ ਆਪਣੇ ਸਰੀਰ ਦਾ ਹੰਕਾਰ ਕਰਦਾ ਹੈ? ਜੇਕਰ ਨਾਲ ਹੀ ਕਿਸੇ ਨੇ ਜਾਣਾ ਨਹੀਂ ਫਿਰ ਇਹਦਾ ਕਿਉਂ ਕਿਸ ਵਾਸਤੇ ਬਾਰ-ਬਾਰ ਗੁਮਾਨ ਕਰਦਾ ਹੈ? जो दिसै सो सगल बिनासै। ਜੋ ਕੁਝ ਵੀ ਦਿਸ ਰਿਹਾ ਹੈ ਸਭ ਕੁਝ ਬਿਨਸਨਹਾਰਾ ਹੈ। जो बादल की छाही। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਬੱਦਲ ਦੀ ਛਾਂ ਹੁੰਦੀ ਹੈ ਨਾ, ਇਦਾਂ ਹੀ ਸੰਸਾਰ ਦੇ ਧਨ ਦੇ ਪਦਾਰਥਾਂ ਦੇ ਸਖੀਆਂ ਸੰਬੰਧੀਆਂ ਦੇ ਸੁੱਖ ਹਨ। ਹਨੇਰੀ ਆਉਣ ਤੇ ਸਾਧ ਸੰਗਤ ਬੱਦਲ ਦੀ ਛਾਂ ਅਲੋਪ ਹੋ ਜਾਂਦੀ ਹੈ। ਇਸੇ ਤਰ੍ਹਾਂ ਕਾਲ ਰੂਪੀ ਹਨੇਰੀ ਆਉਣ ਤੇ ਸਾਰੇ ਸੁੱਖ ਅਲੋਪ ਹੋ ਜਾਂਦੇ ਹੈ। ਜੀਵ ਦੀ ਮ੍ਰਿਤੂ ਹੋਣ ਤੇ ਸਾਰਾ ਸੁੱਖ ਅਲੋਪ ਹੋ ਜਾਂਦਾ ਹੈ। ਤਜ ਅਭਿਮਾਨ ਸ਼ਰਨ ਸੰਤਨ ਗਾਹੋ। ਇਸ ਲਈ ਜਾਤੀ ਅਭਿਮਾਨ, ਤਨ ਦਾ, ਸਰੀਰ ਦਾ, ਗੁਣਾਂ ਦਾ, ਗਿਆਨ ਦਾ, ਇਹ ਸਾਰਾ ਅਭਿਮਾਨ ਹੰਕਾਰ ਛੱਡ ਕਰਕੇ ਬੰਦਗੀ ਕਰਨ ਵਾਲੇ ਨਿਮਰਤਾ ਵਾਲੇ ਸਤਿਪੁਰਸ਼ਾਂ ਦੀ ਚਰਨ ਵਿੱਚ ਸ਼ਰਨ ਵਿੱਚ ਪੈਣਾ ਕਰ। ਮੁਕਤ ਹੋਏ ਛਿਨ ਮਾਹੀ। ਜੇ ਸ਼ਰਨ ਰੂਪੀ ਪੱਲੇ ਨੂੰ ਘੁੱਟ ਕਰਕੇ ਫੜ ਲਵੇਂਗਾ ਤੇ ਛਿਨ ਮਾਤਰ ਸਮੇਂ ਵਿੱਚ ਤੂੰ ਜਗਤ ਤੋਂ ਮੁਕਤ ਹੋ ਜਾਵੇਂਗਾ। ਛਿਨ ਮਾਤਰ ਸਮੇਂ ਵਿੱਚ ਤੂੰ ਪਦਾਰਥਾਂ ਤੋਂ, ਜਗਤ ਦੀ ਉਮਰਾਮਤਾ ਹੋ ਜਾਵੇਗੀ, ਵਿਕਾਰਾਂ ਤੋਂ ਵੀ ਤੂੰ ਮੁਕਤ ਹੋ ਜਾਵੇਂਗਾ। ਜਨ ਨਾਨਕ ਭਗਵੰਤ ਭਜਨ ਬਿਨ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਵਾਹਿਗੁਰੂ ਦੇ ਸੱਚੇ ਭਜਨ ਕੀਤੇ ਤੋਂ ਬਿਨਾ ਸੁਖ ਸੁਪਨੇ ਵੀ ਨਾਹੀ। ਇਹ ਜਾਣ ਲੈਣਾ ਕਰਨੇ ਚ ਕਰਕੇ ਕਿ ਜਿਹੜੇ ਸੁਖ ਆ ਨਾ ਤੈਨੂੰ ਸੁਪਨੇ ਦੇ ਵਿੱਚ ਵੀ ਕਦੇ ਨਹੀਂ ਪ੍ਰਾਪਤ ਹੋਣਗੇ ਜੇ ਪ੍ਰਮਾਤਮਾ ਦਾ ਭਜਨ ਨਹੀਂ ਕਰਦਾ। ਸਾਰੰਗ ਮਹੱਲਾ ਨਾਵਾ ਕਹਾ ਨਰ ਆਪਣੋ ਜਨਮ ਗਵਾਵੇ। ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ ਹੈ ਨਰ, हे ਪ੍ਰਾਣਾ ਧਾਰੀ ਜੀਵ, ਐ ਮਨੁੱਖ ਤੂੰ ਅਮੋਲਕ ਆਪਣੇ ਮਨੁੱਖਾ ਜੀਵਨ ਨੂੰ ਕਿਉਂ ਅਜਾਈ ਗਵਾ ਰਿਹਾ ਹੈ? ਕਿਉਂ ਐਵੇਂ ਜਗਤ ਦੀ ਮੋਹ ਮਮਤਾ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਕੇ ਅਜਾਈ ਹੀ ਗਵਾ ਰਿਹਾ ਹੈ? ਮਾਇਆ ਮਦ ਵਿਖਿਆ ਰਸ ਰਚਿਓ। ਜੋ ਮਾਇਆ ਦਾ ਮਦ ਜਿਹੜਾ ਨਸ਼ਾ ਹੈ ਨਾ, ਸ਼ਰਾਬ ਦੀ ਤਰ੍ਹਾਂ, ਬਿਖ ਜ਼ਹਿਰ ਦੀ ਤਰ੍ਹਾਂ ਇਸ ਨੂੰ ਜਾਣਨਾ ਕਰ, ਜਿਹਦੇ ਵਿੱਚ ਹਰ ਸਮੇਂ ਤੂੰ ਰਚਿਆ ਰਹਿੰਦਾ ਹੈ। ਰਾਮ ਸ਼ਰਨ ਨਹੀਂ ਆਵੇ। ਰਮੇ ਹੋਏ ਵਾਹਿਗੁਰੂ ਦੀ ਕਦੇ ਵੀ ਸ਼ਰਨ ਵਿੱਚ ਆਉਂਦਾ ਨਹੀਂ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਇਹ ਸੰਸਾਰ ਸਗਲ ਹੈ ਸੁਪਨ। ਇਹ ਸਾਰਾ ਜਿਤਨਾ ਵੀ ਸੰਸਾਰ ਹੈ ਨਾ, ਇਸ ਨੂੰ ਸੁਪਨੇ ਦੀ ਤਰ੍ਹਾਂ ਜਾਣਨਾ ਕਰ। ਜਿਉ ਸੁਪਨਾ ਆਰ ਪੇਖਣਾ ਤੈਸੇ ਜਗ ਕਉ ਜਾਨ। ਇਉਂ ਜਗਤ ਨੂੰ ਸਾਰੇ ਨੂੰ ਸੁਪਨੇ ਦੀ ਤਰ੍ਹਾਂ ਜਾਣਨਾ ਕਰ, ਕਦੇ ਵੀ ਸੱਚਾ ਨਾ ਜਾਣ। ਏਕ ਕਹਾ ਲੋਭਾਵੇ।
ਕਿਉਂ ਐਵੇਂ ਸੰਸਾਰ ਦੇ ਮਿਥੇ ਹੋਏ ਸੰਸਾਰ ਨੂੰ ਕਿਉਂ ਧਨ ਪਦਾਰਥਾਂ ਨੂੰ ਬਾਰ-ਬਾਰ ਲੁਭਾਇਮਾਨ ਹੁੰਦਾ ਹੈ। ਬਾਰ-ਬਾਰ ਇਹ ਨਾਸ਼ਵੰਤ ਜਗਤ ਨੂੰ ਮਿਥੇ ਹੋਏ ਨੂੰ ਕਿਉਂ ਤੂੰ ਬਾਰ-ਬਾਰ ਦੇਖ ਕੇ ਲੁਭਾਇਮਾਨ ਲੋਭੀ ਹੋ ਜਾਂਦਾ ਹੈ। ਜੇ ਹੈ ਹੀ ਸੁਪਨੇ ਦੀ ਤਰ੍ਹਾਂ ਹੈ, ਸਦੀਵ ਕਾਲ ਵਾਸਤੇ ਸੱਚਾ ਨਹੀਂ, ਤੇ ਫਿਰ ਕਿਉਂ ਬਾਰ-ਬਾਰ ਲੋਭੀ ਬਣਦਾ ਹੈ। ਕਿਉਂਕਿ ਜੋ ਕੁਝ ਵੀ ਪੈਦਾ ਹੁੰਦਾ ਸੀ ਉਹ ਸਭ ਕੁਝ ਨਾਸ ਹੋ ਜਾਂਦਾ ਸੀ। ਹੁਣ ਵੀ ਜੋ ਕੁਝ ਪੈਦਾ ਹੋ ਰਿਹਾ ਹੈ ਉਹ ਨਾਸ ਹੋ ਜਾਣ ਵਾਲਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜੋ ਕੁਝ ਪੈਦਾ ਹੋਵੇਗਾ ਉਹ ਜ਼ਰੂਰ ਨਿਸ਼ਚੈ ਕਰਕੇ ਨਾਸ ਹੋ ਜਾਵੇਗਾ। ਜੋ ਉਪਜਿਓ ਸੋ ਬਿਨਸ ਹੈ, ਪਰ ਆਜ ਕੈ ਕਾਲ। ਐਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਲਈ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰ। ਰਹਿਣ ਨਾ ਕੋ ਪਾਵੇ। ਸਰੀਰ ਕਰਕੇ ਕਿਸੇ ਵੀ ਜੀਵ ਦਾ ਜਗਤ ਵਿੱਚ ਰਹਿਣਾ ਨਹੀਂ ਬਣਦਾ। ਪੰਜ ਭੌਤਿਕ ਸਰੀਰ ਨੂੰ ਹਰ ਕੋਈ ਆਪੋ ਆਪਣੀ ਵਾਰੀ ਅਨੁਸਾਰ ਸੰਸਾਰ ਤੋਂ ਤਿਆਗ ਕਰਕੇ ਤੁਰਿਆ ਜਾ ਰਿਹਾ ਹੈ। ਐਸੋ ਇਹੋ ਸੰਸਾਰ ਭੇਖਣਾ, ਰਹਿਣ ਨਾ ਕੋ ਪਈ ਹੈ ਰੇ। ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਕਿ ਜਗਤ ਨੂੰ ਅਸਾਂ ਨੇ ਦੇਖਿਆ ਹੈ, ਸਰੀਰ ਕਰਕੇ ਕਿਸੇ ਵੀ ਜੀਵ ਦਾ ਰਹਿਣਾ ਨਹੀਂ ਬਣਦਾ। ਮਿਥਿਆ ਤਨ ਸਾਚੋ ਕਰ ਮਾਨਿਓ। ਇਹ ਤਨ ਸਰੀਰ ਵੀ ਤੇਰਾ ਨਾਸ਼ਵੰਤ ਹੈ, ਨਾ ਹੋਇਆ ਵਰਗ ਹੈ, ਪਰ ਇਸ ਸਰੀਰ ਦਾ ਵੀ ਹੰਕਾਰ ਕਰਕੇ ਤੂੰ ਸੱਚਾ ਮੰਨੀ ਬੈਠਾ ਹੈ। ਵਿਦ ਆਪ ਬੰਧਾਵੇ। ਇਸ ਵਿਧਾ ਕਰਕੇ ਤੂੰ ਆਪਣੇ ਆਪ ਨੂੰ ਜਗਤ ਦੇ ਬੰਧਨਾਂ ਦੇ ਵਿੱਚ ਬਣਾਇਆ ਹੈ। ਕਦੇ ਸਰੀਰ ਦੀ ਮਮਤਾ ਮੋਹ ਕਰਦਾ ਹੈ, ਬਾਰ-ਬਾਰ ਸਰੀਰ ਨੂੰ ਹੀ ਸਵਾਰਨ ਦੇ ਵਿੱਚ ਲੱਗਾ ਰਹਿੰਦਾ ਹੈ, ਕਦੇ ਪਰਿਵਾਰ ਦੀ, ਕਦੇ ਸਖੀਆਂ ਸੰਬੰਧੀਆਂ ਦੀ। ਐਸੀ ਜਿਹੜੀ ਜਗਤ ਦੀ ਮੋਹ ਮਮਤਾ ਰੂਪੀ ਬੰਧਨ ਹਨ, ਇਹਨਾਂ ਬੰਧਨਾਂ ਦੇ ਵਿੱਚ ਹੈ ਅਲਪਾਗ ਜੀਵ ਤੂੰ ਆਪਣੇ ਆਪ ਨੂੰ ਆਪ ਹੀ ਬਣਾਇਆ ਹੈ। ਨਾਨਕ ਸੋ ਜਗ ਮੁਕਤਾ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਜਗਤ ਵਿੱਚੋਂ ਕਿਹੜੇ ਜੀਵ ਮੁਕਤ ਹੁੰਦੇ ਆ? ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਜਾਰਦੇ ਹਨ, ਉਹ ਹੀ ਜਗਤ ਦੇ ਜੀਵ ਮੁਕਤ ਹੁੰਦੇ ਹਨ। ਰਾਮ ਭਜਨ ਚਿਤ ਲਾਵੇ। ਜਿਹੜੇ ਰਮੇ ਹੋਏ ਪਰਮਾਤਮਾ ਦੇ ਭਜਨ ਦੇ ਵਿੱਚ ਆਪਣਾ ਚਿੱਤ ਲਗਾਉਂਦੇ ਹਨ, ਉਹ ਜੀਵਨ ਮੁਕਤ ਹੋ ਜਾਂਦੇ ਹਨ। ਜਗਤ ਦੇ ਵਿਕਾਰਾਂ ਤੋਂ ਵੀ ਉਹਨਾਂ ਦੀ ਸੁਤੰਤਰਤਾ ਹੋ ਜਾਂਦੀ ਹੈ। ਸਾਰੰਗ ਮਹੱਲਾ ਨਾਵਾ। ਮਨ ਕਰ ਕਬਹੁ ਨ ਹਰਿ ਗੁਣ ਗਾਇਓ। हे ਅਲਪਗ ਜੀਵ, ਤਨ ਕਰਕੇ ਤੂੰ ਰੱਬ ਨੂੰ ਭਾਵੇਂ ਯਾਦ ਕਰਦਾ ਹੈ, ਪਰ ਮਨ ਕਰਕੇ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਨਹੀਂ ਗਾਉਣਾ ਕੀਤਾ। ਸਾਧ ਸੰਗਤ, ਤਨ ਕਰਕੇ ਤਾਂ ਅਸੀਂ ਸਾਰੇ ਭਾਵੇਂ ਯਾਦ ਕਰਦੇ ਹਾਂ, ਗੁਰਬਾਣੀ ਵੀ ਪੜ੍ਹਦੇ ਹਾਂ, ਨਾਮ ਵੀ ਜਪਦੇ ਹਾਂ, ਪਰ ਸਾਡੇ ਵਿੱਚੋਂ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੋਵੇਗਾ ਜੋ ਮਨ ਕਰਕੇ ਰੱਬ ਨੂੰ ਯਾਦ ਕਰਦਾ ਹੈ, ਹਿਰਦੇ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦਾ ਹੈ, ਇਕੱਲਾ ਤਨ ਕਰਕੇ ਨਹੀਂ, ਮਨ ਕਰਕੇ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, हे ਜੀਵ, हे ਅਗਿਆਨੀ ਜੀਵ, ਜਿਹੜਾ ਤੇਰੀ ਮਨ ਦੀ ਜਿਹੜੀ ਰੁਚੀ ਹੈ ਨਾ, ਉਹ ਕੇਵਲ ਸੰਸਾਰ ਦੇ ਵਿੱਚ ਲੱਗੀ ਹੋਈ ਹੈ। ਮਨ ਕਰਕੇ ਵਾਹਿਗੁਰੂ ਦੇ ਕਦੇ ਵੀ ਗੁਣਾਂ ਨੂੰ ਗਾਉਂਦਾ ਨਹੀਂ ਹੈ। ਦੇਖਿਆ ਸਕਤ ਰਹਿਓ ਨਿਸਬਾਸੁਰ। ਬਿਕ ਜ਼ਹਿਰ ਦੀ ਤਰ੍ਹਾਂ ਹਰ ਸਮੇਂ ਤੂੰ ਸੰਸਾਰ ਦੇ ਸਖਤ ਹੋ ਕਰਕੇ, ਵਿਸ਼ੇਸ਼ ਕਰਕੇ ਬਿਕ ਜ਼ਹਿਰ ਦੀ ਤਰ੍ਹਾਂ ਵਿਕਾਰਾਂ ਦੇ ਵਿੱਚ ਨਿਸ ਤੇ ਬਸ ਹਰ ਦਿਨ ਹਰ ਸਮੇਂ ਜੁੜਿਆ ਰਹਿੰਦਾ ਹੈ। ਆਪਣੋ ਭਾਇਓ। ਤੇ ਜੋ ਤੇਰੇ ਮਨ ਨੂੰ ਪਾਉਂਦਾ ਉਹ ਕੁਝ ਹੀ ਤੂੰ ਕਰਦਾ ਹੈ, ਜੋ ਤੇਰੇ ਮਨ ਨੂੰ ਪਾਉਂਦਾ ਉਹ ਕੁਝ ਹੀ ਸੰਸਾਰ ਵਿੱਚ ਕੀਤਾ ਹੈ। ਜਿਵੇਂ ਤੇਰੇ ਮਨ ਵਿੱਚ ਆਉਂਦਾ, ਭਾਵ ਕਿ ਮਨ ਮੱਤਾਂ ਕਰਦਾ। ਮਨ ਕਹਿੰਦਾ ਕਿ ਪਰਾਏ ਰੂਪਾਂ ਨੂੰ ਤੱਕਣਾ ਤੇ ਅੱਖਾਂ ਦੇ ਨਾਲ ਦੇਖਣ ਲੱਗ ਪੈਂਦਾ। ਮਨ ਕਹਿੰਦਾ ਕਿ ਪਰਾਇਆਂ ਦੀ ਚੁਗਲੀਆਂ ਕਰਨੀਆਂ, ਨਿੰਦਿਆ ਕਰਨੀ, ਉਸੇ ਸਮੇਂ ਕਰਨ ਲੱਗ ਪੈਂਦਾ। ਮਨ ਕਹਿੰਦਾ ਕਿ ਝੂਠ ਬੋਲ ਕੇ ਕਿਸੇ ਦਾ ਕਾਰਜ ਵਿਗਾੜ ਦੇ, ਉਸੇ ਸਮੇਂ ਬੋਲਣ ਲੱਗ ਪੈਂਦਾ। ਭਾਵ ਗੁਰਮਤਿ ਨੂੰ ਵਿਸਾਰ ਕੇ ਮਨ ਮੱਤਾਂ ਕਰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਕੀਨੋ ਆਪਣੋ ਭਾਇਓ, ਜੋ ਤੇਰੇ ਮਨ ਵਿੱਚ ਆਉਂਦਾ ਉਹ ਕੁਝ ਹੀ ਕਰਦਾ ਹੈ। ਇਸ ਕਰਕੇ ਮਨ ਕਰਕੇ ਕਦੇ ਵੀ ਤੂੰ ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਗਾਉਣਾ ਕੀਤਾ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਉਪਦੇਸ਼ ਸੁਨਿਓ ਨਹਿ ਕਾਨਨ। ਨਾ ਹੀ ਕਦੇ ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਆਪਣੇ ਕੰਨਾਂ ਦੇ ਨਾਲ ਸੁਣਿਆ। ਸਾਧ ਸੰਗਤ, ਸਾਡੇ ਵੀ ਅੱਜ ਬਹੁਤਿਆਂ ਦੀ ਹਾਲਤ ਅਜਿਹੀ ਹੈ,
ਆਉਂਦੇ ਤਾਂ ਦੂਰੋਂ ਦੂਰੋਂ ਭਾਵੇਂ ਤੀਰਥ ਯਾਤਰਾ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆ, ਪਰ ਕਿੰਨੀ ਕੁ ਗਿਣਤੀ ਹੈ ਸਾਡੇ ਵਿੱਚੋਂ ਭਾਵੇਂ ਟ੍ਰੇਨਾਂ ਭਰ ਕੇ ਗੱਡੀਆਂ ਭਰ ਭਰ ਕੇ ਆਉਂਦੀਆਂ ਨੇ, ਪਰ ਗੁਰੂ ਕੇ ਦਰਬਾਰ ਵਿੱਚ ਗੁਰੂ ਕੀ ਸੰਗਤ ਦੇ ਵਿੱਚ ਕੇਵਲ ਚੰਦ ਕੋ ਗਿਣਤੀ ਵਿੱਚ ਸਾਨੂੰ ਸਾਧ ਸੰਗਤ ਜੋ ਬੈਠੇ ਹੋਏ ਸਿੱਖ ਸਾਨੂੰ ਨਜ਼ਰ ਆਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਉਂਦੇ ਤਾਂ ਹਾਂ, ਪਰ ਸਾਨੂੰ ਪ੍ਰਾਪਤ ਨਹੀਂ ਹੁੰਦੀਆਂ, ਕਿਉਂਕਿ ਗੁਰੂ ਕੇ ਬਚਨਾਂ ਨੂੰ ਸੁਣਦੇ ਹੀ ਨਹੀਂ, ਸਤਿਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਅੰਦਰ ਧਾਰਨ ਕਰਦੇ। ਅਵਲ ਤਾਂ ਗੁਰੂ ਘਰ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਵੀ ਨਹੀਂ ਕਰਨੀ, ਤੇ ਜੇ ਆਏ ਤੇ ਵੇਖੀ ਬਸ ਸਿਰ ਝੁਕਾ ਕੇ ਤੇ ਉਸੇ ਸਮੇਂ ਚਲੇ ਗਏ। ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਵੀ ਆਪਣੇ ਕੰਨਾਂ ਦੇ ਨਾਲ ਨਾ ਸੁਣਿਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਹੇ ਜੀਵ ਇਸੇ ਕਰਕੇ ਤੂੰ ਹਿਰਦੇ ਹੋ ਕੇ ਰੱਬੀ ਗੁਣ ਨਹੀਂ ਗਾ ਸਕਦਾ। ਜੇ ਸਤਿਗੁਰਾਂ ਦਾ ਉਪਦੇਸ਼ ਧਾਰਨ ਕਰਕੇ ਕਰੇ ਤਾਂ ਹੀ ਉਸ ਪਿਆਰੇ ਪ੍ਰਮਾਤਮਾ ਨੂੰ ਹਿਰਦੇ ਹੋ ਕੇ ਗਾਵੇਂਗਾ, ਪਰ ਨਾ ਤਾਂ ਸ਼ਰਧਾ ਨਾ ਵਿਸ਼ਵਾਸ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਤੂੰ ਵਾਹਿਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣਿਆ। ਪਰਦਾਰਾ ਲਪਟਾਇਓ ਅਤੇ ਦਾਰਾ ਨਾਮ ਇਸਤਰੀ ਦਾ ਹੈ, ਪਰਾਈ ਇਸਤਰੀ ਦੇ ਨਾਲ ਹਰ ਸਮੇਂ ਲਪਟਿਆ ਰਹਿੰਦਾ ਹੈ, ਪਰਾਈ ਰੂਪਾਂ ਨੂੰ ਤੱਕਣ ਦੇ ਵਿੱਚ ਹਰ ਸਮੇਂ ਤੂੰ ਲੱਗਾ ਰਹਿੰਦਾ ਹੈ। ਪਰ ਨਿੰਦਾ ਕਾਰਨ ਬਹੁਤਾਵਤ ਅਤੇ ਪਰਾਈ ਨਿੰਦਿਆ ਕਰਨ ਦੇ ਵਾਸਤੇ ਹਰ ਸਮੇਂ ਤੂੰ ਧਾਵਾ ਤਾਈ ਕਰਦਾ ਹੈ, ਤੇਰੇ ਮਨ ਦੇ ਵੀ ਧਾਵਰਤਾ ਹਰ ਸਮੇਂ ਬਣੀ ਰਹਿੰਦੀ ਹੈ। ਸਤਿਗੁਰਾਂ ਦੇ ਉਪਦੇਸ਼ ਨੂੰ ਧਾਰਨ ਨਾ ਕਰਨੇ ਕਰਕੇ ਪਰਾਈ ਨਿੰਦਿਆ ਪਰਾਈ ਰੂਪਾਂ ਨੂੰ ਤੱਕਦਾ ਹੈ। ਸਮਝਿਓ ਨਹਿ ਸਮਝਾਇਓ ਤੇ ਜੇ ਕਿਸੇ ਪ੍ਰੇਮੀ ਨੇ ਸਮਝਾਉਣ ਦਾ ਯਤਨ ਕੀਤਾ ਫੇਰ ਵੀ ਸਮਝਿਆ ਨਾ, ਬਾਰ-ਬਾਰ ਅੱਗੋਂ ਕਹਿੰਦਾ ਨਹੀਂ ਮੈਨੂੰ ਪਤਾ ਹੀ ਹੈ, ਮੈਨੂੰ ਪਤਾ ਹੈ ਮੈਂ ਆਪਣੀ ਜ਼ਿੰਦਗੀ ਨੂੰ ਕਿਸ ਢੰਗ ਦੇ ਨਾਲ ਬਤੀਤ ਕਰਨਾ ਹੈ, ਕਿਵੇਂ ਮੈਂ ਆਪਣਾ ਜੀਵਨ ਨਿਰਵਾਹ ਕਰਨਾ, ਮੈਂ ਸਿਆਣਪ ਵਾਲਾ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਭਾਵੇਂ ਲੱਖਾਂ ਹੀ ਸਿਆਣਪਾਂ ਤੇਰੇ ਕੋਲ ਨੇ, ਉਹ ਰੱਬ ਦੇ ਦਰ ਤੇ ਕੋਈ ਵੀ ਨਹੀਂ ਚੱਲਣ ਵਾਲੀ। ਜਗਤ ਦੀਆਂ ਬਹੁਤ ਸਾਰੀਆਂ ਭਾਵੇਂ ਚਤੁਰਾਈਆਂ ਤੇਰੇ ਕੋਲੇ ਹੈ ਨਾ, ਪਰ ਪਰਮੇਸ਼ਰ ਦੇ ਦਰ ਤੇ ਕੋਈ ਵੀ ਚੱਲਣ ਵਾਲੀ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੇ ਸਾਖਤ ਬੰਦੇ ਨੂੰ ਕੋਈ ਸਮਝਾਉਣ ਦਾ ਵੀ ਯਤਨ ਕਰੇ ਫਿਰ ਵੀ ਸਮਝਦਾ ਨਹੀਂ ਹੈ। ਕਹੋ ਮੈਂ ਆਪਣੀ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਹੇ ਸਤਿਗੁਰੂ ਜੀ ਫਿਰ ਕੀ ਕਰਨਾ ਚਾਹੀਦਾ ਹੈ, ਜਿਸ ਕਰਕੇ ਜਗਤ ਤੋਂ ਡੁੱਬਦਾ ਹੋਇਆ ਸਰੀਰ ਰੂਪੀ ਬੇੜਾ ਪਾਰ ਹੋ ਜਾਵੇ, ਜਿਸ ਕਰਕੇ ਭਾਵ ਸਾਗਰ ਵਿੱਚ ਡੁੱਬਣ ਤੋਂ ਮਹਾਰਾਜ ਸਾਡਾ ਬਚਾਅ ਹੋ ਜਾਵੇ। ਗਰੀਬ ਨਵਾਜ ਸਤਿਗੁਰੂ ਜੀ ਨੇ ਵਚਨ ਕੀਤਾ ਹੈ, ਕਹਾਓ ਮੈਂ ਆਪਣੇ ਕਰਨੀ। ਇਹ ਬੇਨਤੀਆਂ ਕਰੀਏ ਆਪਣੇ ਔਗਣ ਸਤਿਗੁਰਾਂ ਦੇ ਚਰਨਾਂ ਵਿੱਚ ਸਾਹਮਣੇ ਪ੍ਰਤੱਖ ਰੱਖ ਕਰਕੇ, ਹੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਿੱਥੋਂ ਤੱਕ ਆਪਣੇ ਅਕਿਰਤ ਘਣਤਾ ਆਪ ਜੀ ਦੇ ਅੱਗੇ ਸਤਿਗੁਰੂ ਜੀ ਬਿਆਨ ਕਰਾਂ। ਖਿੰਨਕ ਮਹਾਰਾਜ ਕਿਹੜੇ ਕਿਹੜੇ ਔਗਣ ਆਪ ਜੀ ਦੇ ਅੱਗੇ ਕਹਿ ਕੇ ਦੱਸਣਾ ਕਰਾਂ। ਇਹ ਵਿਦ ਜਨਮ ਗਵਾਇਓ, ਜਿਨ੍ਹਾਂ ਵਿਧਾਂ ਕਰਕੇ, ਜਿਨ੍ਹਾਂ ਔਗਣਾਂ ਕਰਕੇ, ਜਿਨ੍ਹਾਂ ਮੰਦ ਕਰਮ ਕਰਨੇ ਕਰਕੇ ਮਹਾਰਾਜ ਅਮੋਲਕ ਆਪਣੇ ਜਨਮ ਨੂੰ ਗਵਾ ਲਿਆ ਹੈ। ਹੇ ਸਤਿਗੁਰੂ ਜੀ ਕਿਹੜੇ ਕਿਹੜੇ ਆਪਣੇ ਅਕਿਰਤ ਘਣਤਾ ਤੁਹਾਡੇ ਕੀਤੇ ਹੋਏ ਉਪਕਾਰਾਂ ਨੂੰ ਵਿਸਾਰ ਕਰਕੇ ਜਿਹੜੇ ਕਰਮ ਕਰਦੇ ਰਹੇ ਆ ਮਹਾਰਾਜ, ਮਦ ਕਰਮ ਨੂੰ ਕਰਦੇ ਰਹੇ ਆ, ਬੁਰੇ ਕਰਮ ਸੰਸਾਰ ਦੇ ਕਰਦੇ ਰਹੇ ਹਾਂ। ਐਸੇ ਕਿੰਨੇ ਕੁ ਮਹਾਰਾਜ ਆਪਣੀ ਅਕਿਰਤ ਘਣਤਾ ਤੇ ਕੁਕਰਮਤਾ ਕੁਸ਼ਲਤਾ ਸੰਸਾਰ ਦੀ ਛਲਤਾ ਜਿਹੜੀ ਆਪਣੀ ਕਹਿ ਕੇ ਤੁਹਾਨੂੰ ਦੱਸਣਾ ਕਰੀਏ, ਜਿਨ੍ਹਾਂ ਬੁਰੇ ਕਰਮਾਂ ਦੇ ਕਰਕੇ ਅਮੋਲਕ ਜੀਵਨ ਨੂੰ ਅਜਾਈ ਹੀ ਗਵਾ ਲਿਆ ਹੈ। ਹੇ ਮਹਾਰਾਜ ਆਪ ਦੀ ਸਭ ਜਾਣਨ ਵਾਲੇ ਹੋ। ਨਾਨਕ ਸਭ ਔਗਣ ਨੂੰ ਮੈਂ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਨੇ। ਹੇ ਜੀਵ ਇਉਂ ਬਾਰ-ਬਾਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰ ਮਹਾਰਾਜ, ਸਾਰੇ ਔਗਣ ਸਾਡੇ ਵਿੱਚ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਐਸੇ ਮਹਾਰਾਜ ਸਾਰੇ ਔਗਣ ਹੀ ਸਾਡੇ ਵਿੱਚ ਹੈ। ਇੱਕ ਵੀ ਮਹਾਰਾਜ ਅਸਾਂ ਨੇ ਸ਼ੁਭ ਗੁਣ ਨਹੀਂ ਧਾਰਨ ਕੀਤਾ। ਰਾਖ ਲਿਓ ਸਰਨਾਇਓ, ਪਰ ਮਹਾਰਾਜ ਕਿਰਪਾ ਕਰਕੇ ਸਾਨੂੰ ਰੱਖ ਲਓ।
ਬਾਰ-ਬਾਰ ਜਗਤ ਦੇ ਜੰਮਣ ਮਰਨ ਤੋਂ ਮਹਾਰਾਜ ਸਾਨੂੰ ਰੱਖ ਲਓ। ਭਵ ਸਾਗਰ ਵਿੱਚ ਡੁੱਬਦੇ ਹਾਂ, ਬਾਰ-ਬਾਰ ਕਿਰਪਾ ਕਰਕੇ ਸਾਡੀ ਰੱਖਿਆ ਕਰੋ, ਕਿਉਂਕਿ ਸ਼ਰਨ ਆਇਓ। ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਤੁਹਾਡੀ ਸ਼ਰਨ ਵਿੱਚ ਜੋ ਵੀ ਕੋਈ ਸਿੱਖ ਚੱਲ ਕੇ ਆਉਂਦਾ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਸ਼ਰਨ ਆਏ ਦੀ ਦਜਿਆ ਰੱਖਣੀ ਹੈ ਸਤਿਗੁਰੂ ਜੀ ਆਪ ਜੀ ਦਾ ਬਿਰਧ ਹੈ। ਮਹਾਰਾਜ ਸ਼ੁਭ ਗੁਣ ਤਾਂ ਸਾਡੇ ਵਿੱਚ ਇੱਕ ਵੀ ਨਹੀਂ ਹੈ, ਔਗਣਾਂ ਦੇ ਨਾਲ ਭਰੇ ਪਏ ਹਾਂ, ਪਰ ਸਤਿਗੁਰੂ ਜੀ ਆਪ ਕਿਰਪਾ ਕਰਕੇ ਸ਼ਰਨ ਆਇਆਂ ਦੀ ਦਜਿਆ ਰੱਖ ਲਓ। ਆਪ ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਔਗਣ ਹਾਰਿਆਂ ਨੂੰ ਗੁਣਵਾਨ ਬਣਾਉਣ ਵਾਲੇ ਹੋ। ਆਪ ਕਿਰਪਾ ਕਰਕੇ ਸ਼ੁਭ ਗੁਣਾਂ ਦੀ ਆਪ ਬਖਸ਼ਿਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ 4 ਸ਼ਬਦਾਂ ਦੀ ਵਿਚਾਰਾਂ ਦੀ ਸਮਾਪਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਕਹਾ ਕਹੋ ਮੈਂ ਆਪਣੀ ਕਰਨੀ, ਜਿਹ ਬਿਧ ਜਨਮ ਗਵਾਇਓ। ਕਹਿ ਨਾਨਕ ਸਭ ਔਗਣ ਮੋਹ ਮੈਂ, ਰਾਖ ਲੇਹੁ ਸਰਨਾਇਓ। ਵਾਹਿਗੁਰੂ ਜੀ ਕਾ ਖਾਲਸਾ